ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਆਈਫੋਨ, ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਮਾਰਚ ਦੀ 27 ਤਰੀਕ ਆ ਅਤੇ ਦਿਨ ਸ਼ੁੱਕਰਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਸ਼ੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਵੀਸਲਾ ਪਰਿਵਾਰ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਰਮਿੰਦਰ ਬਸਰਾ, ਸਤਨਾਮ ਸਿੰਘ ਧਾਲੀਵਾਲ, ਸੁੱਖਾ ਸਿੰਘ ਗਾਖਲ, ਜੱਸੀ ਗਿੱਲ ਪਲੰਬਿੰਗ ਵਾਲੇ, ਗੁਰਚਰਨ ਸਿੰਘ, ਸਾਰੇ ਜਾਣੇ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ। ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜਾ ਕਰੋਨਾ ਵਾਇਰਸ ਨੂੰ ਲੈ ਕੇ ਹੁਣ ਤੱਕ ਟੋਟਲ ਕੇਸ ਪੂਰੀ ਦੁਨੀਆ 'ਚ 5,66,377 ਹੋ ਗਏ ਆ ਅਤੇ 25,427 ਜਿਹੜੀਆਂ ਮੌਤਾਂ ਹੋਈਆਂ। ਸੋ ਰਿਕਵਰ ਵੀ ਕਾਫੀ ਹੋ ਰਿਹਾ। 1,29,360 ਜਿਹੜੇ ਆ ਰਿਕਵਰ ਹੋਏ ਆ। ਜੇ ਗੱਲ ਕਰਦੇ ਜਾਈਏ ਅਮਰੀਕਾ ਦੇ ਵਿੱਚ ਪਿਛਲੇ ਘੰਟਿਆਂ ਦੇ ਵਿੱਚ 7,865 ਨਵੇਂ ਕੇਸ ਹੋਏ ਆ। ਹੁਣ ਤੱਕ 1,384 ਮੌਤਾਂ ਹੋਈਆਂ ਅਤੇ ਨਵੇਂ ਜਿਹੜੀ ਮੌਤਾਂ ਆ 99 ਹੋਈਆਂ ਆ। ਸੋ ਟੋਟਲ USA ਦੇ ਵਿੱਚ ਕੇਸ 93,300 ਹੋ ਗਏ ਹੈਗੇ ਆ। ਪਰ ਇੱਕ ਗੁੱਡ ਜ਼ਰੂਰ ਆ ਵੀ ਕਿਉਂਕਿ ਇੰਨੀ ਵੱਡੀ ਗਿਣਤੀ 'ਚ ਆ ਰਿਹਾ, ਪਰ ਜਿਹੜਾ ਡੈਥ ਰੇਟ ਆ ਉਹ USA 'ਚ ਬਾਕੀ ਸਾਰੇ ਮੁਲਕਾਂ ਨਾਲੋਂ ਬਹੁਤ ਘੱਟ ਆ, ਕਿਉਂਕਿ ਸਟਿਲ ਸਾਡੀ ਜਿਹੜੀ ਸਰਵਿਸਿਜ਼ ਆ ਹੌਸਪੀਟਲ ਦੀ ਉਹ ਬਹੁਤ ਗੁੱਡ ਆ। ਜੀ। ਸੋ ਅੱਜ ਜਿਹੜੀ ਇਸ ਹਿਸਾਬ ਦੇ ਨਾਲ ਇੱਦਾਂ ਲੱਗ ਰਿਹਾ ਵੀ 1 ਲੱਖ ਦਾ ਆંકੜਾ ਜਿਹੜਾ ਅਮਰੀਕਾ ਦੇ ਵਿੱਚ ਇਹ ਪਾਰ ਹੋ ਸਕਦਾ ਹੈ ਜਲਦ ਹੀ। ਇਟਲੀ ਦੇ ਵਿੱਚ ਅਜੇ ਹੋਰ ਨਵੇਂ ਆંકੜੇ ਤਾਂ ਨਹੀਂ ਆਏ। ਸਪੇਨ ਤੋਂ ਜਿਹੜੇ ਨਵੇਂ ਆંકੜੇ ਆਏ ਆ ਉਹ ਵੀ ਅਜੇ ਉਹਨਾਂ ਵਾਸਤੇ ਜਿਹੜੇ ਕਾਫੀ ਜ਼ਿਆਦਾ ਸਿਚੁਏਸ਼ਨ ਬੈਡ ਆ। ਉੱਥੇ 569 ਹੋਰ ਮੌਤਾਂ ਜਿਹੜੀਆਂ ਉਹ ਉੱਥੇ ਹੋ ਗਈਆਂ ਨੇ। 6200 ਨਵੇਂ ਕੇਸ ਉੱਥੇ ਆਏ ਨੇ। 64,000 ਕੁੱਲ ਕੇਸ ਜਿਹੜੇ ਸਪੇਨ 'ਚ ਹੋ ਚੁੱਕੇ ਨੇ ਅਤੇ ਉੱਥੇ ਮਰਨ ਵਾਲਿਆਂ ਦੀ ਸੰਖਿਆ ਜਿਹੜੀ ਤਕਰੀਬਨ 5,4934 ਜਿਹੜੀ ਆ ਉਹ ਹੋ ਚੁੱਕੀ ਹੋਈ ਆ। ਜਰਮਨੀ ਦੇ ਵਿੱਚ ਕੇਸ ਲਗਾਤਾਰ ਵੱਧ ਰਹੇ ਨੇ, ਪਰ ਉੱਥੇ ਜਿਹੜੇ ਮਰਨ ਵਾਲਿਆਂ ਦੀ ਸੰਖਿਆ ਦੇ ਉੱਤੇ ਉਹਨਾਂ ਨੇ ਕਿਤੇ ਨਾ ਕਿਤੇ ਜਿਹੜਾ ਮਰਨ ਵਾਲਿਆਂ ਦੇ ਉੱਤੇ ਕਾਬੂ ਉਹ ਪਾ ਕੇ ਰੱਖਿਆ ਹੋਇਆ, ਜਿਹੜਾ ਕਿ ਇੱਕ ਚੰਗੀ ਜਰਮਨ ਦੇ ਲੋਕਾਂ ਵਾਸਤੇ ਗੱਲ ਜਿਹੜੀ ਹੈਗੀ ਆ। ਉਧਰ UK ਦੇ ਵਿੱਚ 181 ਹੋਰ ਮੌਤਾਂ ਜਿਹੜੀਆਂ ਹੋਈਆਂ ਨੇ। ਕੁੱਲ ਉੱਥੇ ਮਰਨ ਵਾਲਿਆਂ ਦੀ ਸੰਖਿਆ 759 ਜਿਹੜੀ ਹੋ ਚੁੱਕੀ ਆ। 2900 ਨਵੇਂ ਕੇਸ ਜਿਹੜੇ ਇੱਥੇ ਆਏ ਨੇ। 14,500 ਕੁੱਲ ਕੇਸ ਜਿਹੜੇ ਆ ਉੱਥੇ ਹੋ ਚੁੱਕੇ ਹੋਏ ਨੇ। ਅਤੇ ਆਪਾਂ ਜਿੱਦਾਂ ਪਹਿਲਾਂ ਵੀ ਦੱਸਦੇ ਸੀ, ਯੂਰਪ ਦੇ ਹੋਰ ਮੁਲਕਾਂ ਦੇ ਵਿੱਚ ਵੀ ਸਿਚੁਏਸ਼ਨ ਜਿਹੜੀ ਉਹ ਬੈਡ ਹੈਗੀ। ਨੀਦਰਲੈਂਡ ਦੇ ਵਿੱਚ 112 ਹੋਰ ਮੌਤਾਂ ਹੋਈਆਂ ਨੇ। ਬੈਲਜੀਅਮ ਦੇ ਵਿੱਚ 69 ਹੋਰ ਮੌਤਾਂ ਹੋਈਆਂ ਨੇ। ਪੁਰਤਗਾਲ ਦੇ ਵਿੱਚ 16, ਸਵੀਡਨ ਦੇ ਵਿੱਚ ਜਿਹੜੀਆਂ ਆ 15 ਹੋਰ ਮੌਤਾਂ ਹੋਈਆਂ ਨੇ। ਆਸਟ੍ਰੇਲੀਆ ਦੇ ਵਿੱਚ ਵੀ ਹੁਣ ਜਿਹੜੇ ਕੁੱਲ ਜਿਹੜੇ ਕੇਸਾਂ ਦੀ ਸੰਖਿਆ ਆ ਉਹ 3,180 ਜਿਹੜੀ ਆ ਉਹ ਹੋ ਚੁੱਕੀ ਹੋਈ ਆ। ਸੋ ਵੱਖ-ਵੱਖ ਮੁਲਕਾਂ ਦੇ ਵਿੱਚ ਇਹ ਆંકੜਾ ਲਗਾਤਾਰ ਉਹ ਵੱਧਦਾ ਜਾ ਰਿਹਾ ਹੈਗਾ ਆ। ਜੀ। ਸੋ ਆਪਣੇ USA ਦੇ ਵਿੱਚ ਨਿਊਯਾਰਕ ਸਟੇਟ ਜਿਹੜੀ ਆ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਈ ਹੈਗੀ ਆ। ਹੁਣ ਤੱਕ 44,635 ਕੇਸ ਹੋ ਚੁੱਕੇ ਆ ਅਤੇ ਪਿਛਲੇ ਕੁਛ ਘੰਟਿਆਂ 'ਚ 53 ਮੌਤਾਂ ਹੋਈਆਂ। ਟੋਟਲ 519 ਮੌਤਾਂ ਹੋ ਗਈਆਂ ਨਿਊਯਾਰਕ 'ਚ। ਦੂਜੇ ਨੰਬਰ 'ਤੇ ਨਿਊ ਜਰਸੀ ਆ, ਉਹਨਾਂ ਨੇ ਹਜੇ ਡਾਟਾ ਜਿਹੜਾ ਅਪਡੇਟ ਨਹੀਂ ਕੀਤਾ। ਤੀਜੇ ਨੰਬਰ 'ਤੇ ਕੈਲੀਫੋਰਨੀਆ 4,201 ਕੇਸਿਸ ਟੋਟਲ ਹੋਏ ਆ। ਵਾਸ਼ਿੰਗਟਨ ਚੌਥੇ 'ਤੇ ਆ। ਅਤੇ ਜਿਹੜੀਆਂ ਹੋਰ ਸਟੇਟਾਂ ਆ ਰਾਜਕਨਵੀਰ ਸਿੰਘ ਜੀ, ਹੁਣ ਇਹ ਜਿਹੜਾ ਟੋਟਲੀ ਜਿਹੜੇ ਫਿਗਰਸ ਆ ਚੇਂਜ ਹੋ ਰਹੇ ਆ। ਫਲੋਰੀਡਾ, ਮਿਸ਼ੀਗਨ ਅਤੇ ਇਲੀਨਾਇਸ ਸਟੇਟਸ ਦੇ ਵਿੱਚ ਕੇਸ ਬਹੁਤ ਜ਼ਿਆਦਾ ਜਿਹੜੇ ਵੱਧ ਰਹੇ ਹੈਗੇ ਆ। ਫਲੋਰੀਡਾ ਦੇ ਵਿੱਚ ਪਿਛਲੇ ਕੁਛ ਘੰਟਿਆਂ 'ਚ 416 ਕੇਸ ਜਿਹੜੇ ਵਧੇ ਹੈਗੇ ਆ। ਇੰਡੀਆਨਾ 'ਚ 300 ਤੋਂ ਵੱਧ ਕੇਸ ਵਧੇ ਆ। ਸੋ ਹੁਣ ਹੋਰ ਬਹੁਤ ਸਾਰੇ ਜਿਹੜੇ ਏਰੀਏਜ਼ ਆ ਉੱਥੇ ਜਿਹੜੀ ਆ ਕਰੋਨਾ ਵਾਇਰਸ ਦੇ ਪੋਜ਼ੀਟਿਵ ਕੇਸਿਸ USA 'ਚ ਆ ਰਹੇ ਹੈਗੇ ਆ। ਜੀ। ਉੱਧਰ ਜੇ ਅੰਤਰਰਾਸ਼ਟਰੀ ਪੱਧਰ 'ਤੇ ਗੱਲ ਕਰਦੇ ਜਾਈਏ ਤਾਂ UK ਦਾ ਨਵਾਂ ਬਣਿਆ ਜਿਹੜਾ ਪ੍ਰਧਾਨ ਮੰਤਰੀ ਆ ਬੋਰਿਸ ਜੌਨਸਨ, ਉਸ ਨੂੰ ਜਿਹੜਾ ਆ ਕਰੋਨਾ ਵਾਇਰਸ ਪੋਜ਼ੀਟਿਵ ਜਿਹੜਾ ਨਿਕਲਿਆ ਅਤੇ ਨਾਲ ਹੀ ਉਸ ਦੇ ਨਾਲ ਕੰਮ ਕਰਨ ਵਾਲਾ ਜਿਹੜਾ ਉਹਨਾਂ ਦਾ ਹੈਲਥ ਦਾ ਸੀਗਾ ਮੇਨ ਬੰਦਾ, ਉਸ ਨੂੰ ਵੀ ਮੈਟ ਹੈਂਕੌਕ ਜਿਹੜਾ ਬ੍ਰਿਟਿਸ਼ ਹੈਲਥ ਸੈਕਟਰੀ ਆ, ਉਸ ਨੂੰ ਵੀ ਕਹਿੰਦੇ ਵੀ ਜਿਹੜਾ ਕਰੋਨਾ ਵਾਇਰਸ ਜਿਹੜਾ ਹੋ ਸਕਦਾ ਆ। ਸੋ ਉਸ ਦੇ ਇਰਦ ਗਿਰਦ ਜਿਹੜੇ ਹਰਜੋਤ ਸਿੰਘ ਜੀ ਕਾਫੀ ਲੋਕ ਰਹਿੰਦੇ ਨੇ ਬੋਰਿਸ ਜੌਨਸਨ ਦੇ ਇਰਦ ਗਿਰਦ। ਸੋ ਬਹੁਤ ਸਾਰੇ ਲੋਕ ਜਿਹੜੇ ਆ ਇਸ ਕਰਕੇ ਜਿਹੜੀ ਉਹਨਾਂ ਦੀ ਪਾਰਟੀ ਦੇ ਵੀ ਕਈ ਮੈਂਬਰ, ਵਿਰੋਧੀ ਪਾਰਟੀ ਦੇ ਵੀ ਕਈ ਮੈਂਬਰ ਆ,
ਇਸ ਦੇ ਕਰਕੇ ਜਿਹੜੇ ਉਹ ਪੀੜਤ ਹੋ ਸਕਦੇ ਨੇ। ਸੋ ਸਪੇਨ, ਇਟਲੀ, ਈਰਾਨ, ਆਸਟ੍ਰੇਲੀਆ, ਇਹ ਸਾਰੇ ਮੁਲਕਾਂ ਦੇ ਵਿੱਚ, ਅਮਰੀਕਾ ਦੇ ਵਿੱਚ ਵੀ ਜਿਹੜੇ ਇਹਨਾਂ ਦੇ ਇਲੈਕਟਿਡ ਅਫੀਸ਼ੀਅਲ ਆ, ਉਹਨਾਂ ਦੇ ਕਈ ਜਿਹੜੇ ਕੇਸ ਆਏ ਨੇ ਜਿਹੜੇ ਕਿ ਉਹ ਪੋਜ਼ੀਟਿਵ ਨਿਕਲੇ ਨੇ। ਉੱਧਰ ਜਿਹੜੀਆਂ ਹਰਜੋਤ ਸਿੰਘ ਜੀ, ਜਿਹੜੇ ਇੱਕ ਹੋਰ ਖਬਰ ਜਿਹੜੀ ਆ ਰਹੀ ਹੈ, ਵਾਸ਼ਿੰਗਟਨ DC ਦੇ ਵਿੱਚ ਮੇਅਰ ਦੇ ਨਾਲ ਕੰਮ ਕਰਨ ਵਾਲਾ ਇੱਕ ਸਟਾਫਰ ਆ, ਉਸ ਦੀ ਕਰੋਨਾ ਵਾਇਰਸ ਪੋਜ਼ੀਟਿਵ ਹੋਣ ਦੇ ਕਰਕੇ ਉਸ ਦੀ ਮੌਤ ਦੀ ਖਬਰ ਜਿਹੜੀ ਆ ਉਹ ਆ ਰਹੀ ਹੈਗੀ ਆ। ਸੋ ਇਹ ਜਿਹੜੀ ਇਹ ਲੇਟੈਸਟ ਅਪਡੇਟਸ ਜਿਹੜੀਆਂ ਉਹ ਨਾਲ ਦੇ ਨਾਲ ਚੱਲ ਰਹੀਆਂ। ਮੈਰੀਲੈਂਡ, ਵਰਜੀਨੀਆ ਦੇ ਵਿੱਚ ਵੀ ਕਹਿੰਦੇ ਆ ਕੇਸਾਂ ਦੀ ਸੰਖਿਆ ਹੁਣ ਅਚਨਚੇਤੇ ਜਿਹੜੀ ਆ ਉਹ ਵਧਣ ਲੱਗੀ ਹੋਈ ਆ। ਸੋ ਨਿਊਯਾਰਕ ਦੇ ਵਿੱਚ ਕਹਿੰਦੇ 1,40,000 ਬੈੱਡ ਚਾਹੀਦੇ ਹੈਗੇ ਆ, ਅਤੇ ਕਰੰਟਲੀ 53,000 ਬੈੱਡ ਆਲਰੇਡੀ ਹੈਗੇ ਆ। 87,000 ਹਸਪੀਟਲ ਬੈੱਡ ਉਹਨਾਂ ਨੂੰ ਹੋਰ ਚਾਹੀਦੇ ਆ। 40,000 ਦੇ ਕਰੀਬ ICU ਬੈੱਡ ਚਾਹੀਦੇ ਆ। ਕਰੰਟਲੀ ਉਹਨਾਂ ਕੋਲ 3,000 ਆ, ਅਤੇ 3,000 ਵੈਂਟੀਲੇਟਰਸ ਹੈਗੇ ਆ। 37,000 ICU ਬੈੱਡ ਹੋਰ ਚਾਹੀਦੇ ਆ। ਹੁਣ ਬਹੁਤ ਸਾਰੀਆਂ ਸਟੇਟਸ ਜਿਹੜੀਆਂ, ਈਵਨ ਕੈਲੀਫੋਰਨੀਆ ਵੀ ਮੈਂ ਦੇਖ ਰਿਹਾ ਸੀ ਜਿੱਥੇ ਕੇਸ ਵੱਧ ਰਹੇ ਆ, ਉਹਨਾਂ ਨੇ ਕਾਲਜ ਡੋਰਮੇਟਰੀਜ਼ ਜਿਹੜੀਆਂ ਹੁੰਦੀਆਂ ਜਾਂ ਹੋਟਲਸ ਆ, ਨਰਸਿੰਗ ਹੋਮਸ ਆ, ਉਹਨਾਂ ਨੂੰ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਆ। ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਟੈਸਟ ਕੀਤੇ ਜਾ ਰਹੇ ਆ। ਨਿਊਯਾਰਕ 'ਚ ਜਿਹੜੇ ਸਕੂਲ ਆ ਉਹਨਾਂ ਨੇ 2 ਵੀਕ ਲਈ ਹੋਰ ਐਕਸਟੈਂਡ ਕਰ ਦਿੱਤੇ। ਅਪ੍ਰੈਲ 1 ਤੋਂ 2 ਵੀਕ ਹੋਰ ਨਹੀਂ ਖੁੱਲ੍ਹਣਗੇ। ਮੈਨੂੰ ਲੱਗਦਾ ਨਹੀਂ ਸਾਰਾ ਸੈਸ਼ਨ ਖੁੱਲ੍ਹਣਗੇ। ਕੈਲੀਫੋਰਨੀਆ 'ਚ ਵੀ ਆਲਮੋਸਟ ਜਿਹੜੇ ਸਕੂਲ ਆ ਮਈ ਤੱਕ ਕਿਹਾ ਆ, ਅਤੇ ਲੱਗਦਾ ਵੀ ਆਹ ਸੈਸ਼ਨ ਜਿਹੜਾ ਬੱਚਿਆਂ ਦਾ ਉਹ ਇੱਦਾਂ ਹੀ ਜਾਊਗਾ। ਅਤੇ ਲਾਸ ਐਂਜਲਸ 'ਚ ਵੀ ਕਾਫੀ ਪੋਜੀਸ਼ਨ ਬੁਰੀ ਚੱਲ ਰਹੀ ਆ, ਉੱਥੇ ਕੇਸਾਂ ਦੀ ਗਿਣਤੀ ਵੱਧ ਰਹੀ ਆ। ਉਹਨੂੰ ਦੇਖਦੇ ਹੋਏ ਅੱਜ ਜਿਹੜਾ ਨੇਵੀ ਸ਼ਿਪ ਹੈਗਾ ਆ ਉਹ ਲਾਸ ਐਂਜਲਸ ਦੇ ਜਿਹੜਾ ਪੋਰਟ ਦੇ ਲਾਗੇ ਲਾ ਦਿੱਤਾ ਗਿਆ, ਜਿਹਦੇ ਵਿੱਚ 1200 ਦੇ ਕਰੀਬ ਪੇਸ਼ੈਂਟ ਰਹਿ ਸਕਦੇ ਆ। ਸੋ ਕਹਿੰਦੇ ਜਿੰਨੇ ਵੀ ਜਿਹੜੇ ਨੌਨ ਕਰੋਨਾ ਵਾਇਰਸ ਦੇ ਪੇਸ਼ੈਂਟ ਆ, ਕਿਸੇ ਤਰ੍ਹਾਂ ਦੀ ਵੀ ਕੋਈ ਉਹਨਾਂ ਨੂੰ ਹੋਰ ਇਸ਼ੂਜ਼ ਆ, ਉਹ ਜਿਹੜੇ ਆ ਹਸਪਤਾਲਾਂ ਤੋਂ ਟਰਾਂਸਫਰ ਕਰਕੇ ਉਸ ਨੇਵੀ ਸ਼ਿਪ ਜਿਹੜਾ ਟੈਂਪਰੇਰੀ ਹਸਪੀਟਲ ਆ ਉਹਦੇ ਵਿੱਚ LA ਏਰੀਏ 'ਚ ਟਰਾਂਸਫਰ ਕੀਤੇ ਜਾਣਗੇ। ਜੀ ਬਿਲਕੁਲ, ਉਹ ਸ਼ਿਫਟ ਕੀਤੇ ਜਾਣਗੇ ਉਸ ਪਾਸੇ, ਤਾਂ ਜੋ ਉਹਨਾਂ ਨੂੰ ਜਿਹੜੇ ਕਰੋਨਾ ਵਾਇਰਸ ਦਾ ਖਤਰਾ ਵੀ ਜਿਹੜਾ ਨਾ ਹੋਵੇ, ਅਤੇ ਬਾਕੀ ਜਿਹੜੇ ਮੇਨ ਫੀਲਡ ਦੇ ਵਿੱਚ ਜਿਹੜੇ ਆ ਉੱਥੇ ਬੈੱਡਸ ਜਿਹੜੇ ਆ ਹੋਰ ਖਾਲੀ ਜਿਹੜੇ ਉਹ ਕੀਤੇ ਜਾ ਸਕਣ, ਵੀ ਜੇ ਨੰਬਰ ਵੱਧਦਾ ਆ ਤਾਂ ਐਟਲੀਸਟ ਉਹਨਾਂ ਦਾ ਜਲਦ ਤੋਂ ਜਲਦ ਜਿਹੜਾ ਇਲਾਜ ਆ ਉਹ ਕੀਤਾ ਜਾ ਸਕੇ। ਰਾਸ਼ਟਰਪਤੀ ਟਰੰਪ ਨੇ ਜਿਹੜੇ ਚਾਈਨੀਜ਼ ਲੀਡਰ ਜੀ ਜਿੰਗਪਿੰਗ ਆ ਉਹਨਾਂ ਦੇ ਨਾਲ ਜਿਹੜੀ ਅੱਜ ਕਹਿੰਦੇ ਗੱਲਬਾਤ ਉਹ ਕੀਤੀ ਆ। ਇੱਕ ਪਾਸੇ ਜਿਹੜੇ ਦੋਨਾਂ ਮੁਲਕਾਂ ਦੇ ਵਿੱਚ ਟੈਨਸ਼ਨ ਇਹ ਵੀ ਵੱਧ ਰਹੀ ਸੀਗੀ, ਕਿਉਂਕਿ ਉਹਨਾਂ ਦੇ ਕੁਛ ਅਧਿਕਾਰੀ ਅਮਰੀਕਾ ਦੀ ਆਰਮੀ ਦੇ ਉੱਤੇ ਦੋਸ਼ ਲਾ ਰਹੇ ਸੀ, ਅਤੇ ਸਾਡੇ ਜਿਹੜੇ ਰਾਸ਼ਟਰਪਤੀ ਆ ਇਸ ਨੂੰ ਚਾਈਨੀਜ਼ ਵਾਇਰਸ ਜਾਂ ਵੂਹਾਨ ਵਾਇਰਸ ਕਹਿ ਕੇ ਬਾਰ-ਬਾਰ ਜਿਹੜਾ ਆ ਉਹ ਉਸ ਨੂੰ ਪੁਕਾਰ ਰਹੇ ਸੀਗੇ। ਕਿਤੇ ਨਾ ਕਿਤੇ ਦੋਸ਼ ਉਹਨਾਂ ਦੇ ਸਿਰ ਜਿਹੜਾ ਉਹ ਮੜ ਰਹੇ ਸੀਗੇ। ਸੋ ਦੇਖਦੇ ਹਾਂ ਵੀ ਇਸ ਪੂਰੀ ਜਿਹੜੀ ਵਾਰਤਾਲਾਪ ਦੇ ਵਿੱਚੋਂ ਜਿਹੜੀ ਕਿਹੜੀ ਚੀਜ਼ ਕੋਈ ਪੋਜ਼ੀਟਿਵ ਜਿਹੜੀ ਉਹ ਨਿਕਲ ਕੇ ਆਵੇ, ਕਿਉਂਕਿ ਇਸ ਮੌਕੇ ਹੁਣ ਕਿਤੇ ਨਾ ਕਿਤੇ ਗਿਲੇ ਸ਼ਿਕਵੇ ਦੂਰ ਕਰਕੇ ਸਾਂਝੇ ਤੌਰ ਦੇ ਉੱਤੇ ਆਪਾਂ ਨੂੰ ਇਹ ਪੂਰੇ ਵਾਇਰਸ ਦੇ ਨਾਲ ਲੜਨ ਦੇ ਲਈ ਇੱਕ ਦੂਜੇ ਦਾ ਸਾਥ ਜਿਹੜਾ ਉਹ ਜ਼ਰੂਰ ਚਾਹੀਦਾ ਹੈਗਾ ਆ। ਜੀ, ਸੋ ਬਿਲਕੁਲ ਜਿਹੜੇ ਜਿੰਨੇ ਵੀ ਡਾਟਾ ਹੁਣ ਆ ਰਹੇ ਆ ਰਾਜਕਮਜੀਤ ਸਿੰਘ ਜੀ, ਇਹ ਤੋਂ ਪਤਾ ਲੱਗ ਰਿਹਾ ਵੀ ਜਿਹੜੇ ਚਾਈਨਾ ਵਾਲੇ ਆ ਉਹ ਸ਼ਰੇਆਮ ਝੂਠ ਬੋਲ ਰਹੇ ਸੀ। ਹੁਣ ਦੇਖੋ ਵੀ USA 'ਚ ਥੋੜ੍ਹੇ ਦਿਨਾਂ 'ਚ ਇੰਨੀ ਵੱਡੀ ਗਿਣਤੀ ਹੋ ਗਈ, ਅਤੇ ਚਾਈਨਾ ਦੇ ਵਿੱਚ ਹੁਣ ਸਾਰੇ ਜਿੰਨੇ ਵੀ ਜਿਹੜੇ ਡਾਟਾ ਕਲੈਕਟਰਸ ਆ ਉਹ ਸੋਚ ਰਹੇ ਵੀ ਇਹ ਜਿਹੜੇ ਚਾਈਨਾ ਵਾਲੇ ਟੋਟਲੀ ਝੂਠ ਬੋਲ ਰਹੇ ਆ। ਇੰਨੇ ਲੰਮਾ ਸਮਾਂ ਉੱਥੇ ਜਿਹੜੀ ਰਹੀ ਆ 2 ਮਹੀਨੇ ਤੋਂ ਵੱਧ, ਅਤੇ ਉਹਨਾਂ ਦੇ ਸਿਰਫ 80,000 ਦੇ ਕਰੀਬ ਲੋਕ ਜਿਹੜੇ ਇਨਫੈਕਟਡ ਹੋਏ ਆ। ਇਹ ਪੂਰਾ ਝੂਠ ਆ। ਸੋ ਬਹੁਤ ਸਾਰੇ ਸਾਇੰਟਿਸਟ ਕਹਿੰਦੇ ਜੇ ਉਹ ਕਲੀਅਰ ਫਿਗਰ ਉਹਨਾਂ ਨੇ ਦਿੱਤੇ ਹੁੰਦੇ ਤਾਂ ਜਿਹੜੇ ਹੋਰ ਦੁਨੀਆ ਦੇ ਮੁਲਕ ਆ ਉਹ ਪੂਰੀ ਤਰ੍ਹਾਂ ਉਸ ਹਿਸਾਬ ਨਾਲ ਜਿਹੜੇ ਤਿਆਰ ਹੁੰਦੇ। ਜੀ ਬਿਲਕੁਲ, ਇਹਨਾਂ ਨੇ ਕਾਫੀ ਜਿਹੜੀ ਦੇਰ ਚਾਈਨਾ ਨੇ ਜਿਹੜੀ ਕਿਤੇ ਨਾ ਕਿਤੇ WHO ਨੂੰ ਜਿਹੜਾ ਇਸ ਚੀਜ਼ ਨੂੰ ਦੱਸਣ ਦੇ ਲਈ, ਜਿਨ੍ਹਾਂ ਨੇ ਬਾਅਦ ਦੇ ਵਿੱਚ ਇਸ ਨੂੰ ਪੈਂਡੈਮਿਕ ਐਲਾਨਿਆ, ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਮੁਲਕਾਂ ਨੇ ਸਖਤ ਸਟੈਂਡ ਜਿਹੜੇ ਆ ਉਹ ਲੈਣੇ ਸ਼ੁਰੂ ਕੀਤੇ ਸੀਗੇ। ਸੋ ਬਿਲਕੁਲ ਇਕਨੋਮਿਕ ਡਾਊਨਟਾਊਨ ਜਿਹੜਾ ਆ ਬਹੁਤ ਜ਼ਿਆਦਾ USA 'ਚ ਹੋ ਰਿਹਾ। 3.3 ਮਿਲੀਅਨ ਲੋਕਾਂ ਨੇ ਆਲਰੇਡੀ ਅਨਪਲਾਇਮੈਂਟ ਜਿਹੜੀ ਆ ਫਾਈਲ ਕਰ ਦਿੱਤੀ। ਕਹਿੰਦੇ ਵੀ ਆਉਣ ਵਾਲੇ ਹਫ਼ਤੇ ਜਾਂ 2 ਹਫ਼ਤੇ ਤੱਕ ਇਹ 14 ਮਿਲੀਅਨ ਤੱਕ ਜਾ ਸਕਦੀ ਹੈਗੀ ਆ। ਸੋ ਬਹੁਤ ਸਾਰੀਆਂ ਕੰਪਨੀਆਂ ਵੱਡੀਆਂ ਜਿਹੜੀਆਂ ਉਹਨਾਂ ਨੇ ਵੀ ਕੱਟ ਕਰਨੇ ਸ਼ੁਰੂ ਕਰ ਦਿੱਤੇ ਹੈਗੇ ਆ। GM ਨੇ ਅੱਜ ਅਨਾਊਂਸ ਕੀਤਾ ਵੀ ਜਿਹੜੇ GM ਮੋਟਰਸ ਆ ਉਹਨਾਂ ਦੇ 69,000 ਦੇ ਕਰੀਬ ਸੈਲਰੀਡ ਇੰਪਲਾਈ ਆ, ਅਤੇ ਉਹਨਾਂ ਦੀ 20% ਸੈਲਰੀ ਕੱਟ ਜਿਹੜਾ ਕੀਤਾ ਹੈਗਾ ਆ। ਫੋਰਡ ਨੇ ਆਪਣੇ 300 ਤੋਂ ਵੱਧ ਜਿਹੜੇ ਐਗਜ਼ੀਕਿਊਟਿਵਸ ਹੈਗੇ ਆ ਉਹਨਾਂ ਦਾ ਵੀ ਜਿਹੜਾ ਆ 20 ਤੋਂ ਲੈ ਕੇ 50% ਤੱਕ ਸੈਲਰੀ ਕੱਟ ਕੀਤਾ ਹੈਗਾ ਆ। ਅਤੇ ਜੇ ਆਪਾਂ ਚੈੱਕਸ ਦੀ ਗੱਲ ਕਰਦੇ ਜਾਈਏ ਉਹ ਅਪ੍ਰੈਲ ਦੇ ਐਂਡ ਤੱਕ ਆਉਣਗੇ। ਹਜੇ ਵੀ ਮੈਨੂੰ ਲੱਗਦਾ ਵੀ
ਅੱਜ ਸ਼ਾਇਦ ਫਾਈਨਲ ਹੋਣੀ ਆ ਡੀਲ ਜਿਹੜੀ ਜੀ ਹਾਊਸ ਦੇ ਵਿੱਚ ਆਲਰੇਡੀ ਇਸ ਦੇ ਉੱਤੇ ਡਿਬੇਟ ਚੱਲ ਰਿਹਾ। ਇੱਕ GOP ਦਾ ਜਿਹੜਾ ਹੈਗਾ ਕਾਂਗਰਸਮੈਨ ਉਹ ਕਹਿੰਦਾ ਨਹੀਂ ਜੀ ਸਾਰਿਆਂ ਨੂੰ ਇੱਥੇ ਆ ਕੇ ਖੁਦ ਵੋਟ ਪਾਉਣੀ ਆ। ਅਜੇ ਹਾਲ ਦੀ ਘੜੀ ਜਿਹੜੇ ਹਾਊਸ ਦੇ ਸਪੀਕਰ ਆ ਜਾਂ ਇਹ ਬਿੱਲ ਨੂੰ ਜਿਹੜੀ ਆਵਾਜ਼ ਦੇ ਨਾਲ ਯੈਸ ਨੋਜ਼ ਦੇ ਨਾਲ ਜਿਹੜਾ ਉਹ ਪਾਸ ਕਰਨ ਦੀ ਮੰਗ ਜਿਹੜੀ ਉਹ ਸੋਚੀ ਬੈਠੇ ਆ। ਪਰ ਜਿਹੜਾ ਇਹ ਰਿਪਰੈਜ਼ੈਂਟੇਟਿਵ ਥਾਮਸ ਮੈਸੀ ਕਰਕੇ ਆ ਉਸ ਨੇ ਕਿਤੇ ਨਾ ਕਿਤੇ ਕਹਿੰਦੇ ਵੀ ਉਹ ਡਿੱਕਾ ਡਾ ਸਕਦਾ ਹੈ। ਉਹ ਸੋਚ ਰਿਹਾ ਆ ਵੀ ਆਖਿਆ ਜਾਵੇ ਵੀ ਬਿਲਕੁਲ ਪ੍ਰੋਪਰ ਵੋਟ ਹੋਵੇ, ਪਤਾ ਲੱਗੇ ਵੀ ਕਿੰਨੇ ਹੱਕ 'ਚ ਪਾਈ ਹੈ ਕਿੰਨੇ ਜਿਹੜੀ ਆ ਅਗੇਂਸਟ ਜਿਹੜੀ ਉਹ ਪਾਈ ਹੈ। ਕੰਟੱਕੀ ਤੋਂ ਇਹ ਕਾਂਗਰਸਮੈਨ ਆ। ਇੱਧਰ ਰਾਸ਼ਟਰਪਤੀ ਟਰੰਪ ਨੇ ਆਪਣਾ ਜਿਹੜਾ ਪੂਰਾ ਗੁੱਸਾ ਇਸ ਆਪਣੀ ਹੀ ਪਾਰਟੀ ਦੇ ਜਿਹੜੇ ਰਿਪਰੈਜ਼ੈਂਟੇਟਿਵ ਉਸ ਦੇ ਉੱਤੇ ਜਿਹੜਾ ਉਹ ਝਾੜਿਆ ਹੈਗਾ ਆ। ਉਹ ਕਹਿੰਦੇ ਵੀ ਉੱਦਾਂ ਗ੍ਰੇਟ ਸਟੇਟ ਕੰਟੱਕੀ ਤੋਂ ਹੈਗਾ ਆ, ਪਰ ਇਹ ਤੀਜੇ ਦਰਜੇ ਦਾ ਇੱਕ ਗ੍ਰੈਂਡ ਸਟੈਂਡਰਡ ਜਿਹੜਾ ਆ ਉਹ ਇਸ ਟਾਈਮ ਜਾਣਬੁੱਝ ਕੇ ਸੇਵ ਓਵਰ ਵਰਕਰਸ ਬਿੱਲ ਜਿਹੜਾ ਕਾਂਗਰਸ 'ਚ ਹੈਗਾ ਆ ਉਸ ਨੂੰ ਰੋਕਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਿਹਾ ਹੈਗਾ। ਕਹਿੰਦੇ ਵੀ ਇਹ ਸਿਰਫ ਪਬਲਿਸਿਟੀ ਲਈ ਕਰ ਰਿਹਾ ਆ, ਇਹ ਰੋਕ ਤਾਂ ਸਕਦਾ ਨਹੀਂ, ਸਿਰਫ ਇਸ ਨੂੰ ਡਿਲੇ ਜਿਹੜਾ ਕਰੂਗਾ ਜਿਹੜਾ ਕਿ ਬਹੁਤ ਬਾਅਦ ਦੇ ਵਿੱਚ ਕਾਸਟਲੀ ਹੋਵੇਗਾ ਅਤੇ ਬਾਅਦ ਦੇ ਵਿੱਚ ਬਹੁਤ ਖਤਰਨਾਕ ਵੀ ਲੋਕਾਂ ਦੇ ਲਈ ਹੋ ਸਕਦਾ ਹੈ। ਕਹਿੰਦੇ ਵਰਕਰਸ ਅਤੇ ਜਿਹੜੇ ਸਮਾਲ ਬਿਜ਼ਨਸਿਸ ਆ ਉਹਨਾਂ ਨੂੰ ਇਸ ਟਾਈਮ ਇਸ ਆਰਥਿਕ ਸਹਾਇਤਾ ਦੀ ਸਖਤ ਜਿਹੜੀ ਉਹ ਜ਼ਰੂਰਤ ਹੈਗੀ ਆ। ਸੋ ਇਹ ਇਸ ਤਰੀਕੇ ਦੇ ਨਾਲ ਉਹਨਾਂ ਨੇ ਆਖਿਆ। ਨਾਲ ਹੀ ਉਹਨਾਂ ਨੇ ਕਿਹਾ ਵੀ ਵਿਨ ਬੈਕ ਦਾ ਹਾਊਸ, ਵੀ ਆਪਾਂ ਜਿਹੜਾ ਦੁਬਾਰਾ ਹਾਊਸ ਨੂੰ ਵੀ ਜਿਹੜਾ ਉਹ ਜਿੱਤਣਾ ਹੈਗਾ ਆ। ਅਤੇ ਪਰ ਕਹਿੰਦੇ ਵੀ ਜਿਹੜਾ ਮੈਸੀ ਆ ਉਸ ਨੂੰ ਆਊਟ ਆਫ ਰਿਪਬਲਿਕਨ ਪਾਰਟੀ ਵੀ ਜਿਹੜਾ ਉਹ ਕੱਢ ਦਿੱਤਾ ਜਾਵੇ। ਉਹਦੇ ਸੰਬੰਧ ਦੇ ਵਿੱਚ ਈਵਨ ਡੈਮੋਕ੍ਰੇਟਸ ਵੀ ਕਾਫੀ ਅਪਸੈਟ ਹੈਗੇ। ਪ੍ਰੈਜ਼ੀਡੈਂਟ ਕਹਿੰਦੇ ਵੀ ਮੈਂ ਕਈ ਇਸ਼ੂਜ਼ ਜਿਨ੍ਹਾਂ ਨਾਲ ਸਹਿਮਤ ਨਹੀਂ ਸੀ ਐਗਰੀ ਕੀਤਾ ਸਟਿਮੂਲਸ ਪੈਕੇਜ 'ਤੇ ਵੀ ਆਪਣੇ ਜਿਹੜੀ ਆਪਣੀ ਪਬਲਿਕ ਆ ਉਹਨੂੰ ਇਮੀਡੀਏਟਲੀ ਹੈਲਪ ਮਿਲੇ। ਸੋ ਡੈਮੋਕ੍ਰੇਟ ਸੈਨੇਟਰ ਵੀ ਜਿਹੜੇ ਰਹਿ ਚੁੱਕੇ ਹੈਗੇ ਆ ਫਾਰਮਰ ਜੌਨ ਕੈਰੀ, ਉਹਨਾਂ ਨੇ ਵੀ ਜਿਹੜਾ ਆ ਇਸ ਨੂੰ ਬਹੁਤ ਕ੍ਰਿਟੀਸਾਈਜ਼ ਕੀਤਾ ਵੀ ਇੱਦਾਂ ਦੀ ਔਖੀ ਘੜੀ 'ਚ ਜਿਹੜੀ ਆ ਪਬਲਿਸਿਟੀ ਨਹੀਂ ਲੈਣੀ ਚਾਹੀਦੀ ਜੀ। ਸੋ ਕਹਿੰਦੇ ਵੀ ਇੱਕ ਵੀ ਜਿਹੜਾ ਸਿੰਗਲ ਮੈਂਬਰ ਆ ਉਹ ਕਹਿ ਸਕਦਾ ਵੀ ਕੋਰਮ ਪੂਰਾ ਨਹੀਂ ਹੋਇਆ ਤੇ ਫਿਰ 216 ਲਾਅ ਮੇਕਰ ਜਿਹੜੇ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਫਿਰ ਚਾਹੀਦੇ ਹੁੰਦੇ ਆ। ਸੋ ਕਹਿੰਦੇ ਵੀ ਇਸ ਟਾਈਮ ਪਬਲਿਕ ਹੈਲਥ ਕ੍ਰਾਈਸਿਸ ਚੱਲ ਰਿਹਾ ਹੈ। ਇਹਨਾਂ ਨੂੰ ਉਹਨਾਂ ਏਅਰਪੋਰਟਾਂ ਉਹਨਾਂ ਟਰੈਵਲ ਦੇ ਥਰੂ ਜਿਹੜਾ ਆਉਣ ਦੇ ਲਈ ਆਖਿਆ ਜਾ ਰਿਹਾ ਜਿਸ ਦੇ ਵਿੱਚ ਜਿਹੜਾ ਕਾਫੀ ਖਤਰਾ ਜਿਹੜਾ ਆ ਉਹ ਹੋ ਸਕਦਾ ਹੈ। ਸੋ ਕਹਿੰਦੇ ਵੀ ਇਹ ਮੈਸੀ ਜੇ ਇੱਦਾਂ ਕਰੂਗਾ ਤਾਂ ਕਿਤੇ ਨਾ ਕਿਤੇ ਜਿਹੜਾ ਆ ਇਹ ਸਾਰਿਆਂ ਦੇ ਲਈ ਜਿਹੜਾ ਮੁਸ਼ਕਿਲ ਹੋਵੇਗੀ ਅਤੇ ਇਹ ਜਿਹੜੀ ਵੋਟ ਆ ਉਹ ਡਿਲੇ ਹੋਵੇਗੀ ਅਤੇ ਇਸ ਦੇ ਉੱਤੇ ਸਾਈਨ ਹੋਣ ਨੂੰ ਜਿਹੜਾ ਸਮਾਂ ਆ ਓਨਾ ਹੀ ਜ਼ਿਆਦਾ ਲੱਗ ਜਾਊਗਾ। ਹੁਣ ਦੇਖਦੇ ਹਾਂ ਮੈਸੀ ਦੇ ਉੱਤੇ ਪ੍ਰੈਸ਼ਰ ਤਾਂ ਇਸ ਟਾਈਮ ਪੂਰੇ ਚੌਂਸ਼ਫੇਰਿਓਂ ਜਿਹੜਾ ਉਹ ਪੈ ਰਿਹਾ ਆ ਅਤੇ ਉਹਨੂੰ ਆਪਣਾ ਭਵਿੱਖ ਵੀ ਖਤਰੇ ਦੇ ਵਿੱਚ ਜਿਹੜਾ ਉਹ ਲੱਗ ਰਿਹਾ ਆ। ਸੋ ਦੇਖਦੇ ਹਾਂ ਉਹ ਕਿੱਦਾਂ ਦਾ ਸਟੈਂਡ ਜਿਹੜਾ ਉਹ ਰੱਖੂਗਾ, ਬਰਕਰਾਰ ਰੱਖੂਗਾ ਜਾਂ ਨਹੀਂ। ਜੀ ਸੋ ਬਿਲਕੁਲ ਬਹੁਤ ਸਾਰੇ ਜਿਹੜੇ ਪਿਛਲੇ ਦਿਨਾਂ 'ਚ ਵੀ ਆਪਾਂ ਦੱਸਿਆ ਹੈ ਅਨਪਲਾਇਮੈਂਟ ਨੂੰ ਲੈ ਕੇ ਵੀ ਜਿਹੜੇ ਸਾਡੇ ਸਰੋਤਿਆਂ ਦੇ ਕੁਐਸਚਨ ਸੀਗੇ। ਸੋ ਔਨਲਾਈਨ ਜਾ ਕੇ ਤੁਸੀਂ ਅਨਪਲਾਇਮੈਂਟ ਭਰ ਸਕਦੇ ਆ। ਅੱਜ ਕੁਛ ਕੁ ਜਿਹੜੇ ਗਿਗ ਵਰਕਰਸ ਹੈਗੇ ਆ ਉਹਨਾਂ ਨੇ ਕਲੈਰੀਫਿਕੇਸ਼ਨ ਦਿੱਤੀ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਸੈਲਫ ਇੰਪਲਾਇਡ ਹੈਗਾ ਆ, ਕੋਈ ਕਾਰ ਰਿਪੇਅਰ ਵਾਲਾ ਹੁੰਦਾ ਹੈ, ਕੋਈ ਕਿਸੇ ਤਰ੍ਹਾਂ ਦਾ ਵੀ ਜਿਹੜੇ ਸੈਲਫ ਇੰਪਲਾਇਡ ਆ ਉਹਦੇ 'ਚ ਟਰੱਕਰ ਵੀ ਆਉਂਦੇ ਆ। ਜੇ ਤੁਸੀਂ ਅਨਪਲਾਇਡ ਹੋ ਗਏ ਹੈਗੇ ਆ, ਤੁਹਾਡਾ ਕੰਮ ਨਹੀਂ ਚੱਲ ਰਿਹਾ, ਬਹੁਤ ਸਾਰੀ ਮਿੱਟੀ ਵਾਲੇ ਟਰੱਕ ਉਹਨਾਂ ਦਾ ਕੰਮ ਬੰਦ ਆ, ਉਹ ਵੀ ਜਿਹੜੇ ਆ ਅਨਪਲਾਇਮੈਂਟ ਤੁਸੀਂ ਭਰ ਸਕਦੇ ਆ। ਅਤੇ ਇਹ ਵੀ ਨਿਊਜ਼ ਆ ਰਹੀ ਆ ਵੀ ਅਨਪਲਾਇਮੈਂਟ ਆਲਮੋਸਟ ਤੁਹਾਡੀ ਉਨੀ ਕੁ ਹੋਊਗੀ ਜਿੰਨੀ ਕੁ ਤੁਸੀਂ ਤਨਖਾਹ ਲੈਂਦੇ ਆ, ਕਿਉਂਕਿ ਕੈਲੀਫੋਰਨੀਆ ਦੇ ਵਿੱਚ $450 ਤੱਕ ਜਾਂ ਇਸ ਤੋਂ ਵੱਧ ਵੀ ਜਾ ਸਕਦੀ ਆ। ਪਲੱਸ ਗਵਰਨਮੈਂਟ ਨੇ ਜਿਹੜਾ $600 ਐਕਸਟਰਾ ਜਿਹੜਾ ਫੈਡਰਲ ਗਵਰਨਮੈਂਟ ਨੇ ਦੇਣਾ ਆ ਅਤੇ ਉਹਨਾਂ ਨੇ ਜਿਹੜੇ ਹਫ਼ਤੇ ਆ ਉਹ ਵੀ ਜਿਹੜੇ ਵਧਾਏ ਹੈਗੇ ਆ ਜੀ। ਪਰ ਇਹਦੇ ਵਿੱਚ ਇਹ ਚਰਚਾ ਸੀਗੀ ਵੀ ਸ਼ਾਇਦ ਜਿਹੜੀ ਫੈਡਰਲ ਲੈਵਲ ਤੋਂ ਹੋਣੀ ਉਸ ਨੂੰ ਮਿਲਦਿਆਂ ਨੂੰ ਸਮਾਂ ਜਿਹੜਾ ਉਹ ਲੱਗ ਸਕਦਾ, ਕਿਉਂਕਿ ਅਜੇ ਸਿਸਟਮ ਜਿਹੜਾ ਉਹਨਾਂ ਦਾ ਇੰਟੀਗ੍ਰੇਟ ਇੱਕ ਦੂਜੇ ਦੇ ਨਾਲ ਜਿਹੜਾ ਪੂਰੀ ਤਰ੍ਹਾਂ ਨਹੀਂ ਹੋਇਆ ਹੈਗਾ ਜੀ। ਸੋ ਇਹ ਜਿਹੜਾ ਕੁਛ ਚੱਲ ਰਿਹਾ ਸਟਾਕ ਮਾਰਕੀਟ ਦੇ ਜਿਹੜੀ ਪਿਛਲੇ ਕੁਛ ਦਿਨਾਂ ਤੋਂ ਲਗਾਤਾਰ ਉੱਤੇ ਨੂੰ ਜਾ ਰਹੀ ਸੀ, ਅੱਜ ਜਿਹੜੀ ਸਟਾਕ ਮਾਰਕੀਟ ਦੇ ਵਿੱਚ ਥੋੜ੍ਹੀ ਜਿਹੀ ਗਿਰਾਵਟ ਦੇਖੀ ਗਈ ਹੈ। ਤਕਰੀਬਨ 3% ਜਿਹੜੀ ਸਟਾਕ ਮਾਰਕੀਟ ਆ ਉਹ ਥੱਲੇ ਗਈ ਆ। ਪਿਛਲੇ ਮੰਗਲਵਾਰ ਤੋਂ ਲਗਾਤਾਰ ਕਦੀ 2000 ਕਦੀ 500 ਦੇ ਇੱਕ ਦਿਨ ਜਿਹੜੀ ਹੈ 1300 ਪੁਆਇੰਟ ਜਿਹੜੀ ਆ ਉੱਤੇ ਨੂੰ ਗਈ ਸੀਗੀ। ਹੁਣ ਸਟਿਮੂਲਸ ਪੈਕੇਜ ਆਲਮੋਸਟ ਜਿਹੜਾ ਹਰਜੋਤ ਸਿੰਘ ਜੀ ਇਹ ਤਾਂ ਅਨਾਊਂਸ ਹੀ ਆ ਵੀ ਇਹ ਤਾਂ ਹੋ ਹੀ ਜਾਣਾ ਆ, ਪਰ ਉਸ ਦੇ ਬਾਵਜੂਦ ਜੇ ਸਟਾਕ ਮਾਰਕੀਟ ਥੱਲੇ ਵੱਲ ਦਾ ਰੁੱਖ ਅਖਤਿਆਰ ਕਰੇਗੀ ਤਾਂ ਫਿਰ ਇਹ ਕਿਤੇ ਨਾ ਕਿਤੇ ਜਿਸ ਦੇ ਬਾਰੇ ਆਲਰੇਡੀ ਆਪਾਂ ਪਹਿਲੋਂ ਵੀ ਕਈ ਜਿਹੜੇ ਆਰਥਿਕ ਮਾਹਰ ਜਿਹੜੇ ਕਹਿ ਚੁੱਕੇ ਆ ਵੀ ਰਿਸੈਸ਼ਨ ਵਾਲਾ ਕੰਮ ਆ, ਉਸ ਦੇ ਜਿਹੜੇ ਇਸ਼ਾਰੇ ਜਿਹੜੇ ਜ਼ਰੂਰ ਹੈਗੇ ਆ। ਪਿਛਲੇ 5 ਦਿਨਾਂ 'ਚ ਉੱਦਾਂ 14% 5 ਦਿਨ ਪਹਿਲੋਂ ਦੇ ਨਾਲੋਂ ਪਿਛਲੇ ਵੀਕ ਦੇ ਨਾਲੋਂ ਜਿਹੜੀ ਓਵਰਆਲ ਸਟਾਕ ਮਾਰਕੀਟ ਜਿਹੜੀ ਉੱਤੇ ਚੱਲ ਰਹੀ ਹੈ। ਸੋ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਸਮੇਂ 'ਚ ਜਿਹੜੀ ਉੱਤੇ ਜਾਊਗੀ। ਪਰ ਜਿਹੜੀ ਇੱਥੇ ਜਿਹੜੀ ਕ੍ਰਿਟਿਸਿਜ਼ਮ ਜਿਹੜਾ ਹਰਜੋਤ ਸਿੰਘ ਜੀ ਕੈਪੀਟਲਿਜ਼ਮ ਦਾ ਜਿਹੜਾ ਹੁਣ ਕਾਫੀ ਲੋਕ ਜਿਹੜਾ ਕਰ ਰਹੇ ਨੇ, ਜਿੱਦਾਂ ਆਪਾਂ ਚਰਚਾਵਾਂ ਸੁਣੀਆਂ, ਜਿਹੜੇ ਇੱਕ ਟੈਕਸਸ ਦੇ ਲੈਫਟੀਨੈਂਟ ਗਵਰਨਰ ਵੀ ਅਤੇ ਜਿਹੜੇ ਰਾਸ਼ਟਰਪਤੀ ਵੀ ਕਹਿ ਰਹੇ ਆ ਵੀ ਕੋਈ ਨਹੀਂ ਬਿਜ਼ਨਸ ਆਪਾਂ ਖੋਲ੍ਹ ਦੇਣੇ ਆ, ਸਟਾਕ ਜਿਹੜੇ ਤਾਂ ਰਹਿਣੇ ਚਾਹੀਦੇ ਆ।
ਹੁਣ ਸਭ ਨੂੰ ਪਤਾ ਵੀ ਜਿਹੜੇ ਸਟਾਕ ਆ ਮੋਸਟਲੀ ਜਿਹੜੇ ਮੈਜੋਰਟੀ ਸਟਾਕ ਆ ਉਹ ਜਿਹੜੇ ਟੌਪ ਦੇ ਰਿਚ ਜਿਹੜੇ ਬੰਦੇ ਆ ਉਹਨਾਂ ਨੇ ਜਿਹੜੇ ਉਹਨਾਂ ਦੇ ਕੋਲ ਜਿਹੜੇ ਮੋਸਟਲੀ ਜਿਹੜੇ ਉਹ ਹੁੰਦੇ ਨੇ। ਬਾਕੀ ਜੇ ਕਿਸੇ ਨੇ 2-4 ਹਜ਼ਾਰ ਲਾਇਆ ਉਹ ਉਹਨਾਂ ਦੇ ਮੁਕਾਬਲੇ ਕੁਛ ਵੀ ਨਹੀਂ, ਬਹੁਤ ਤੁੱਛ ਅਮਾਊਂਟ ਜਿਹੜਾ ਆ ਉਹਨਾਂ ਦੇ ਮੁਕਾਬਲੇ ਜਿਹੜਾ ਉਹ ਹੁੰਦਾ ਆ। ਅਤੇ ਕਹਿੰਦੇ ਵੀ ਉਹਨਾਂ ਦੇ ਡਾਲਰ ਕਿਤੇ ਸੇਵ ਕਰਨ ਦੇ ਲਈ ਲੋਕਾਂ ਦੀਆਂ ਜਾਨਾਂ ਨੂੰ ਖਤਰੇ 'ਚ ਪਾਉਣ ਵਾਲੀ ਜਿਹੜੀ ਚਰਚਾ ਜਿਹੜੀ ਚੱਲ ਰਹੀ ਆ ਉਹ ਕਿਤੇ ਨਾ ਕਿਤੇ ਨਿੰਦਣਯੋਗ ਜਿਹੜੀ ਉਹ ਹੈਗੀ ਆ। ਇੱਕ ਡੈਮੋਕ੍ਰੇਟ ਪਾਰਟੀ ਦਾ ਜਿਹੜਾ ਸੁਪਰ ਪੈਕ ਆ ਉਸ ਨੇ ਇੱਕ ਐਡ ਜਿਹੜੀ ਉਹ ਰਨ ਕਰਨੀ ਹੈ ਕਹਿੰਦੇ ਆਉਣ ਵਾਲੇ ਦਿਨਾਂ 'ਚ, ਜਿਸ ਦੇ ਵਿੱਚ ਰਾਸ਼ਟਰਪਤੀ ਟਰੰਪ ਦੇ ਉਹ ਬਿਆਨਾਂ ਨੂੰ ਉਹ ਵਰਤਣ ਜਾ ਰਹੇ ਆ ਜਿਸ ਦੇ ਵਿੱਚ ਰਾਸ਼ਟਰਪਤੀ ਟਰੰਪ ਇਸ ਨੂੰ ਹੋਕਸ, ਐਵਰੀਥਿੰਗ ਅੰਡਰ ਕੰਟਰੋਲ, ਮੈਂ ਰਿਸਪੌਂਸਿਬਿਲਟੀ ਇਸ ਦੀ ਜਿਹੜੀ ਨਹੀਂ ਲੈਣਾ, ਇੱਦਾਂ ਦੇ ਜਿਹੜੇ ਉਹਨਾਂ ਦੇ ਮੂੰਹ ਦੇ ਵਿੱਚੋਂ ਬੋਲੇ ਹੋਏ ਬਿਆਨ ਆ ਉਹਨਾਂ ਨੂੰ ਵਰਤਣਗੇ। ਉਸ ਨੂੰ ਲੈ ਕੇ ਜਿਹੜੇ ਰਾਸ਼ਟਰਪਤੀ ਟਰੰਪ ਦੀ ਟੀਮ ਆ ਉਹ ਕਾਫੀ ਖਫਾ ਆ ਅਤੇ ਉਹਨਾਂ ਨੇ ਕਈ ਜਿਹੜੇ ਮੀਡੀਆ ਹਾਊਸਿਸ ਵੀ ਹੈਗੇ ਆ ਉਹਨਾਂ ਨੂੰ ਸੀਜ਼ ਐਂਡ ਡਿਸਿਸਟ ਦੇ ਜਿਹੜੇ ਆਰਡਰ ਆ ਉਹ ਜਾਰੀ ਕੀਤੇ ਨੇ। ਪਰ ਜਿਹੜਾ ਉਹ ਡੈਮੋਕ੍ਰੇਟ ਪਾਰਟੀ ਦਾ ਜਿਹੜਾ ਸੁਪਰ ਪੈਕ ਹੈਗਾ ਆ ਉਹਨਾਂ ਦੇ ਪੱਖ ਵਾਲਾ ਉਹ ਕਹਿੰਦੇ ਵੀ ਉਹ ਆਪਣੀ ਗੱਲ ਤੋਂ ਜਿਹੜਾ ਅਜੇ ਟਸ ਤੋਂ ਮਸ ਨਹੀਂ ਹੋ ਰਿਹਾ ਅਤੇ ਇੱਦਾਂ ਦੀ ਜਿਹੜੀ ਇੱਕ ਐਡ ਆ ਉਹ ਕਹਿੰਦੇ ਵੀ ਅਸੀਂ ਜ਼ਰੂਰ ਖਾਸ ਕਰਕੇ ਉਹਨਾਂ ਸੂਬਿਆਂ ਦੇ ਵਿੱਚ ਕਹਿੰਦੇ ਰਨ ਕਰਨੀ ਆ ਜਿੱਥੇ ਕਿਤੇ ਨਾ ਕਿਤੇ ਜਿਹੜਾ ਆ ਵੀ ਚੋਟੀ ਦਾ ਮੁਕਾਬਲਾ ਇਹਨਾਂ ਦੋਨਾਂ ਜਿਹੜੀਆਂ ਪਾਰਟੀਆਂ ਦੇ ਦਰਮਿਆਨ ਜਿਹੜਾ ਹੋ ਸਕਦਾ, ਕਾਫੀ ਕਲੋਜ਼ ਮੈਚ ਆ। ਕੱਲ੍ਹ ਬਰਨੀ ਸੈਂਡਰ ਦੀ ਗੱਲਬਾਤ ਜਿਹੜੀ ਚੱਲ ਰਹੀ ਸੀ ਉਹ ਕਹਿ ਰਿਹਾ ਸੀਗਾ ਵੀ ਕਹਿੰਦਾ ਵੀ ਮੈਨੂੰ ਇਹ ਖਦਸ਼ਾ ਹੈਗਾ ਵੀ ਜਿਹੜਾ ਸਟਿਮੂਲਸ ਪੈਕੇਜ $500 ਬਿਲੀਅਨ ਦਾ ਕਾਰਪੋਰੇਸ਼ਨਸ ਨੂੰ ਜਾਂ ਹੋਰ ਜਿਹੜਾ ਇਸ ਦੇ ਵਿੱਚ ਨਾਲ ਹੈਗਾ ਆ ਜਿਹੜਾ 1/4 ਹਿੱਸਾ ਬਣਦਾ ਹੈ ਟੋਟਲ ਸਟਿਮੂਲਸ ਪੈਕੇਜ ਦਾ, ਉਸ ਦੇ ਵਿੱਚ ਕਹਿੰਦੇ ਵੀ ਮੈਨੂੰ ਖਦਸ਼ਾ ਆ ਵੀ ਉਹਨਾਂ ਸੂਬਿਆਂ ਦੇ ਵਿੱਚ ਸਟਿਮੂਲਸ ਪੈਕੇਜ ਜ਼ਿਆਦਾ ਜਾਣਾ ਆ ਜਿੱਥੇ ਕਲੋਜ਼ ਜਿਹੜਾ ਇਨਕਾਊਂਟਰ ਇੱਕ ਹਿਸਾਬ ਦੇ ਨਾਲ ਹੋ ਸਕਦਾ, ਕਲੋਜ਼ ਮੈਚ ਜਿਹੜਾ ਪੋਲੀਟੀਕਲੀ ਹੋਊਗਾ ਡੈਮੋਕ੍ਰੇਟਸ ਦਾ ਰਿਪਬਲਿਕਨਸ ਦਾ, ਤਾਂ ਜੋ ਜਿਹੜੇ ਕਿਤੇ ਨਾ ਕਿਤੇ ਰਾਸ਼ਟਰਪਤੀ ਟਰੰਪ ਆਪਣੀ ਰੀ-ਇਲੈਕਸ਼ਨ ਆ ਉਸ ਨੂੰ ਜਿਹੜਾ ਹੋਰ ਉਸ ਦੇ ਵਿੱਚ ਮਜ਼ਬੂਤ ਕਰ ਸਕਦੇ ਆ। ਜੀ ਇਸੇ ਤਰ੍ਹਾਂ ਆਪਾਂ ਜਿਹੜੇ ਕੱਲ੍ਹ ਸਰੋਤੇ ਸ਼ਾਮ ਨੂੰ ਸਾਡਾ ਪ੍ਰੋਗਰਾਮ ਮਿਸ ਕਰ ਗਏ, YouTube ਵੀ ਬਣੀ ਹੋਈ ਆ ਅਤੇ ਫੇਸਬੁੱਕ 'ਤੇ ਜਾ ਕੇ ਵੀ ਤੁਸੀਂ ਦੇਖ ਸਕਦੇ। ਕੱਲ੍ਹ ਸਾਡੇ ਸ਼ਾਮੀ ਜਿਹੜੇ ਸਪੈਸ਼ਲ ਗੈਸਟ ਆਏ ਸੀ ਡਾਕਟਰ ਜਸਵੀਰ ਸਿੰਘ ਕੰਗ ਅਤੇ ਡਾਕਟਰ ਜੋਗਿੰਦਰ ਸਿੰਘ ਰਾਏ, ਜਗਰਾਜ ਸਿੰਘ ਨਿੱਜਰ ਸੌਰੀ, ਅਤੇ ਉਹ ਜਿਹੜੇ ਹੈਗੇ ਆ ਇੱਦਾਂ ਦੀ ਡਿਸੀਜ਼ ਦੇ ਮਾਹਿਰ ਆ, ਸੋ ਉਹਨਾਂ ਨੂੰ ਤੁਸੀਂ ਉਹ ਪ੍ਰੋਗਰਾਮ ਦੁਆਰਾ ਕੀ ਫਿਰ ਸੁਣ ਸਕਦੇ ਹੈਗੇ ਆ। ਸੋ USA ਦੇ ਵਿੱਚ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਦੱਸਿਆ ਵੀ ਜਿਹੜਾ ਐਪੀ ਸੈਂਟਰ ਆ ਟੋਟਲੀ ਚੇਂਜ ਹੋ ਰਿਹਾ ਹੈਗਾ। ਨਿਊਯਾਰਕ ਤੋਂ ਬਾਅਦ ਹੁਣ ਮਿਸ਼ੀਗਨ ਦੇ ਵਿੱਚ 3000 ਕੇਸ ਜਿਹੜੇ ਵਧੇ ਹੈਗੇ, ਕਹਿੰਦੇ 10-fold ਇਨਕਰੀਜ਼ ਹੋਇਆ ਹੈਗਾ ਇਹ ਮਾਰਚ 19 ਤੋਂ ਲੈ ਕੇ ਹੁਣ ਤੱਕ। ਇਸੇ ਤਰ੍ਹਾਂ ਸ਼ਿਕਾਗੋ ਦੇ ਵਿੱਚ ਵੀ ਖਬਰ ਆ ਰਹੀ ਹੈ, ਕਹਿੰਦੇ ਵੀ 40,000 ਤੱਕ ਜਿਹੜੇ ਕੇਸ ਆ ਉਹ ਜਾ ਰਹੇ, ਉਹਨਾਂ ਨੇ ਆਲਰੇਡੀ ਪ੍ਰੈਪਰੇਸ਼ਨ ਕਰ ਲਈ ਹੈਗੀ ਆ। ਸ਼ਿਕਾਗੋ ਤਾਂ ਇੰਨਾ ਜ਼ਿਆਦਾ ਸਟ੍ਰਿਕਟ ਹੋਇਆ ਲੋਕਡਾਊਨ 'ਤੇ, ਉਹ ਕਹਿੰਦੇ ਵੀ $500 ਤੱਕ ਦਾ ਫਾਈਨ ਵੀ ਅਸੀਂ ਲੋਕਾਂ ਨੂੰ ਲਾਉਣਾ ਸ਼ੁਰੂ ਕਰ ਦਾਂਗੇ ਜਿਹੜੇ ਬਾਹਰ ਨਿਕਲਣਾ ਨਹੀਂ ਬੰਦ ਕਰਨਗੇ। ਜੀ ਜਿਹੜੇ ਹਰਜੋਤ ਸਿੰਘ ਜੀ ਕਈ ਜਣੇ ਕਹਿ ਰਹੇ ਨੇ ਵੀ ਪੇਮੈਂਟਾਂ ਬੜੀਆਂ ਦੇਣ ਵਾਲੀਆਂ ਆ, ਸਾਡੇ ਕੋਲ ਡਾਲਰ ਜਿਹੜੇ ਬਿਲਕੁਲ ਵੀ ਜਿਹੜੇ ਬਚੇ ਨਹੀਂ। ਆਈ ਥਿੰਕ ਇੱਕ ਹਫ਼ਤੇ ਦੇ ਵਿੱਚ ਜੇ ਇੱਦਾਂ ਦੇ ਹਾਲਾਤ ਹੋ ਰਹੇ ਆ ਅਤੇ ਆਈ ਥਿੰਕ ਤੁਹਾਨੂੰ ਵੀ ਨਾਲ ਦੇ ਨਾਲ ਆਪਣੇ ਜਿਹੜੀਆਂ ਲਾਈਫ ਚੋਇਸਿਸ ਦੇ ਉੱਤੇ ਵੀ ਜਿਹੜਾ ਕਿਤੇ ਨਾ ਕਿਤੇ ਦੇਖਣ ਦੀ ਜ਼ਰੂਰਤ ਆ ਵੀ ਜੇ ਵਾਧੂ ਖਰਚੇ ਕਰ ਰਹੇ ਉਹਨਾਂ ਨੂੰ ਆਪਾਂ ਥੋੜ੍ਹੀ ਕਟੌਤੀ ਕਰੀਏ, ਵੀ ਜੇ ਕੋਈ ਮਾੜਾ ਸਮਾਂ ਹੁੰਦਾ ਉਸ ਦੇ ਵਿੱਚ ਆਪਾਂ ਜਿਹੜੀਆਂ ਕਿਤੇ ਨਾ ਕਿਤੇ ਉਹਦੇ ਵਿੱਚੋਂ ਲੰਘਣ ਦੀ ਜਿਹੜੀ ਆਪਾਂ ਸਮਰੱਥਾ ਕਿਤੇ ਨਾ ਕਿਤੇ ਰੱਖੀਏ। ਬਾਕੀ ਅਨਇੰਪਲੋਇਮੈਂਟ ਤੁਸੀਂ ਕਰ ਸਕਦੇ ਆ, ਤੁਹਾਨੂੰ ਸਾਰਿਆਂ ਨੂੰ ਅਸੀਂ ਵਾਰ-ਵਾਰ ਦੱਸ ਰਹੇ ਹਾਂ ਆਪਣੇ ਸੂਬੇ ਦਾ ਨਾਂ ਭਰੋ ਗੂਗਲ ਦੇ ਵਿੱਚ ਅਤੇ ਨਾਲ ਜਿਹੜਾ ਉੱਥੇ ਇੰਪਲੋਇਮੈਂਟ ਆਫਿਸ ਜਿਹੜਾ ਲਿਖੋ ਜਾਂ ਅਨਇੰਪਲੋਇਮੈਂਟ ਬੈਨੀਫਿਟਸ ਜਿਹੜੇ ਆ ਅਪਲਾਈ ਜਿਹੜਾ ਆ ਉਹ ਤੁਸੀਂ ਲਿਖੋ ਅਤੇ ਉੱਥੇ ਲਿੰਕ ਆਊਗਾ। ਸਾਰੇ ਥਾਵਾਂ ਦੇ ਉੱਤੇ ਮੋਸਟਲੀ ਜਿੰਨੇ ਵੀ ਸੂਬੇ ਹੈਗੇ ਆ ਉਹਦੇ ਵਿੱਚ ਉਹਨਾਂ ਨੇ ਔਨਲਾਈਨ ਹੀ ਐਪਲੀਕੇਸ਼ਨਾਂ ਲੈਣੀਆਂ ਆ। ਤੁਹਾਡੇ ਕੋਲ ਇਨਫੋਰਮੇਸ਼ਨ ਜਿਹੜਾ ਸਹੀ ਹੋਣੀ ਚਾਹੀਦੀ, ਜਿਹੜੀ ਤੁਸੀਂ ਜਦੋਂ ਤੁਸੀਂ ਭਰਨੀ ਆ, ਜੇ ਉਹਦੇ ਵਿੱਚ ਇਨਫੋਰਮੇਸ਼ਨ ਉੱਤੇ ਥੱਲੇ ਕਰੋਗੇ ਤਾਂ ਫਿਰ ਇਹ ਪ੍ਰੋਬਲਮ ਜਿਹੜੀ ਤੁਹਾਨੂੰ ਆਊਗੀ ਡਿਲੇ ਹੋ ਸਕਦਾ ਹੈ ਤੁਹਾਡਾ ਜਿਹੜਾ ਇਹ ਕਲੇਮ ਹੈਗਾ ਆ। ਸੋ ਇਸ ਚੀਜ਼ ਨੂੰ ਜਿਹੜਾ ਜ਼ਰੂਰ ਧਿਆਨ ਦੇ ਨਾਲ ਤੁਸੀਂ ਦੇਖਿਓ, ਭਰਿਓ ਪਿਛਲੇ ਸਾਲਾਂ ਦੇ ਵਿੱਚ ਕਿੰਨਾ ਟੈਕਸ ਭਰਿਆ, ਜਾਂ ਜੇ ਤਾਜ਼ੀ ਜੌਬ ਸ਼ੁਰੂ ਕੀਤੀ ਸੀ ਅਤੇ ਜੇ ਆਈਦਰ ਦੇਖੋ ਅਨਇੰਪਲੋਇਮੈਂਟ ਉਹੀ ਭਰ ਸਕਦਾ ਆ ਜਿਹਦੇ ਆਈਦਰ ਘੰਟੇ ਘੱਟ ਗਏ ਨੇ, ਰੈਗੂਲਰ ਜਿਹੜੇ ਲਗਾਤਾਰ ਚੱਲਦੇ ਸੀ ਉਹਦੇ ਵਿੱਚੋਂ ਘੰਟੇ ਘੱਟ ਗਏ ਨੇ, ਅਤੇ ਜਾਂ ਉਹਨਾਂ ਦੀ ਟੋਟਲੀ ਜੌਬ ਚਲੇ ਗਈ ਹੈਗੀ ਆ। ਜੇ ਤੁਹਾਡੀ ਜੌਬ ਉਸੇ ਤਰੀਕੇ ਦੇ ਨਾਲ ਹੀ ਚੱਲਦੀ ਜਾ ਰਹੀ ਆ ਅਤੇ ਕੋਈ ਉਸ ਦੇ ਵਿੱਚ ਕੋਈ ਫਰਕ ਨਹੀਂ ਪਿਆ ਤਾਂ ਫਿਰ ਭਾਈ ਅਨਇੰਪਲੋਇਮੈਂਟ ਨਹੀਂ ਹੁੰਦੀ। ਨਾਲੇ ਬੜੇ ਲੋਕ ਪੁੱਛ ਰਹੇ ਆ ਵੀ ਡਿਸੇਬਲਡ ਵਾਲਿਆਂ ਦਾ ਜਿਹੜਾ ਉਹ ਕੀ ਬਣੂਗਾ। ਡਿਸੇਬਲਡ ਦੇ ਲਈ ਜੇ ਤੁਹਾਨੂੰ ਆਲਰੇਡੀ ਪਹਿਲਾਂ ਬੈਨੀਫਿਟ ਮਿਲ ਰਹੇ ਸੀ ਉਹ ਤੁਹਾਨੂੰ ਉਸੇ ਤਰੀਕੇ ਦੇ ਨਾਲ ਮਿਲਦੇ ਰਹਿਣੇ ਆ, ਉਹਦੇ ਵਿੱਚ ਕੋਈ ਤਬਦੀਲੀ ਜਿਹੜੀ ਆ ਉਹ ਨਹੀਂ ਹੋਈ। ਜਿਹੜਾ ਡਿਸੇਬਲਡ ਬੰਦਾ ਹੈ ਉਹ ਅਨਇੰਪਲੋਇਮੈਂਟ ਕਿੱਦਾਂ ਭਰੂਗਾ ਜੇ ਉਹ ਜੌਬ ਨਹੀਂ ਕਰ ਰਿਹਾ ਸੀਗਾ। ਜੇ ਉਹ ਜੌਬ ਕਰ ਰਿਹਾ ਹੈ, ਅਨਇੰਪਲੋਇਮੈਂਟ ਸਿਰਫ ਅਤੇ ਸਿਰਫ ਉਹਨਾਂ ਦੇ ਲਈ ਹੁੰਦੀ ਆ ਜਿਨ੍ਹਾਂ ਦੀ ਇੰਪਲੋਇਮੈਂਟ
ਚਲੀ ਗਈ ਹੁੰਦੀ ਹੈ, ਯਾਨੀ ਕਿ ਜਿਨ੍ਹਾਂ ਦਾ ਰੁਜ਼ਗਾਰ ਚਲਾ ਗਿਆ ਹੁੰਦਾ ਆ। ਸਾਨੂੰ ਬਾਰ-ਬਾਰ ਕਈ ਲੋਕ ਜਿਹੜੀਆਂ ਇੱਦਾਂ ਦੀਆਂ ਸਵਾਲ ਜਿਹੜੇ ਉਹ ਪੁੱਛਦੇ ਆ, ਉਹ ਜੀ ਡਿਸੇਬਲ ਦਾ ਕੀ ਬਣੂਗਾ, ਉਹ ਬਜ਼ੁਰਗ ਰਿਟਾਇਰਡ ਬਜ਼ੁਰਗਾਂ ਦਾ ਕੀ ਬਣੂਗਾ। ਤੁਸੀਂ ਆਲਰੇਡੀ ਰਿਟਾਇਰਡ ਹੋ, ਕੰਮ ਤਾਂ ਤੁਸੀਂ ਕਰ ਨਹੀਂ ਰਹੇ, ਜਿਹੜੇ ਸੋਸ਼ਲ ਸਿਕਿਉਰਿਟੀ ਮਿਲਦੀ ਆ ਉਹ ਮਿਲੀ ਜਾਣੀ। ਉਹ ਪ੍ਰੋਗਰਾਮ ਤਾਂ ਉਸੇ ਤਰੀਕੇ ਦੇ ਨਾਲ ਚੱਲ ਰਿਹਾ ਆ। ਜੇ ਤੁਸੀਂ ਜੋਬ ਨਹੀਂ ਸੀ ਕਰ ਰਹੇ, ਤੁਹਾਡਾ ਕੋਈ ਖਰਚੇ ਦੇ ਵਿੱਚ ਕੋਈ ਫਰਕ ਨਹੀਂ ਪਿਆ, ਜਿੰਨੇ ਤੁਹਾਨੂੰ ਪਹਿਲੋਂ ਮਿਲਦੇ ਸੀ ਉਨੇ ਤੁਹਾਨੂੰ ਫੇਰ ਮਿਲੀ ਜਾਣੇ ਆ। ਸੋ ਬਾਰ-ਬਾਰ ਸਵਾਲ ਜਿਹੜੇ ਉਹ ਨਾ ਜਿਹੜੇ ਉਹ ਚੀਜ਼ਾਂ ਨੂੰ ਕਰੋ, ਉਸ ਨੂੰ ਜਿਹੜਾ ਸਮਝੋ। ਬਾਕੀ ਜਿੰਨਾ ਟੈਕਸ ਤੁਸੀਂ ਭਰਿਆ ਆ, ਜੇ ਟੈਕਸ ਚੋਰੀ ਕਰਦੇ ਰਹੇ, ਉਹ ਟੈਕਸ ਨਹੀਂ ਭਰਦੇ ਰਹੇ, ਤੇ ਉਸੇ ਹਿਸਾਬ ਦੇ ਨਾਲ ਜਿੰਨਾ ਭਰਿਆ ਉਹਦੇ ਹਿਸਾਬ ਦੇ ਨਾਲ ਹੀ ਭਾਈ ਮਿਲਣਾ ਆ। ਹੁਣ ਇਹ ਨਾ ਸੋਚੋ ਵੀ ਉਹ ਜੀ ਮੈਂ ਤਾਂ ਕੈਸ਼ ਮੈਨੂੰ ਇੰਨਾ ਮਿਲਦਾ ਸੀਗਾ, ਇੰਨਾ ਕੁ ਆਪਾਂ ਸਰਕਾਰ ਤੋਂ ਲੁਕੋ ਲਿਆ ਸੀਗਾ, ਤੇ ਹੁਣ ਆਪਾਂ ਚਾਹੁੰਦੇ ਹਾਂ ਵੀ ਉਹ ਵੀ ਆਪਾਂ ਨੂੰ ਮਿਲੇ। ਇੱਦਾਂ ਨਹੀਂ ਹੁੰਦਾ। ਸੋ ਇਹ ਚੀਜ਼ ਨੂੰ ਜਿਹੜੀ ਉਹ ਸਮਝਣ ਦੀ ਤੁਹਾਨੂੰ ਸਾਰਿਆਂ ਨੂੰ ਜਿਹੜੀ ਜ਼ਰੂਰਤ ਹੈਗੀ ਆ। ਜਿੰਨਾ ਮਿੱਟੀ ਦੇ ਵਿੱਚ ਪਾਣੀ ਪਾਇਆ ਆ, ਜਿੱਦਾਂ ਦਾ ਫਲ ਲੱਗਾ ਆ, ਉੱਦਾਂ ਦਾ ਹੀ ਵਾਪਸ ਫਿਰ ਆਪਾਂ ਨੂੰ ਮਿਲਣਾ ਆ। ਇਹ ਅਨਇੰਪਲੋਇਮੈਂਟ ਤੁਹਾਡੇ ਜਿਹੜੇ ਪੈਸੇ ਆ, ਤੁਹਾਡੇ ਹੀ ਜਿਹੜੇ ਤੁਸੀਂ ਡਾਲਰ ਕਟਾਏ ਹੁੰਦੇ ਆ ਹਰ ਪੇ ਚੈੱਕ ਦੇ ਵਿੱਚੋਂ, ਉਸ ਹਿਸਾਬ ਦੇ ਨਾਲ ਜਿਹੜਾ ਫਿਰ ਤੁਹਾਨੂੰ ਮਿਲਦਾ ਹੁੰਦਾ ਹੈ। ਬਿਲਕੁਲ ਇੱਕ ਸਾਡੇ ਸਰੋਤੇ ਦਾ ਕੁਐਸਚਨ 1099 ਵਾਲੇ ਲੈ ਸਕਦੇ, ਬਿਲਕੁਲ ਲੈ ਸਕਦੇ ਆ। ਪੇਮੈਂਟਸ ਦੀ ਜ਼ਰੂਰ ਆਪਾਂ ਬੇਨਤੀ ਕਰਦੇ ਭਾਈ, ਇੱਦਾਂ ਨਹੀਂ ਹੋ ਸਕਦਾ ਆਪਾਂ ਅਮਰੀਕਾ ਰਹਿੰਦੇ, ਇੱਕ ਵੀਕ 'ਚ ਤੁਹਾਡੇ ਪੈਸੇ ਖਤਮ ਹੋ ਗਏ, ਅਤੇ ਜਿੰਨੇ ਤੁਹਾਡੇ ਕ੍ਰੈਡਿਟ ਕਾਰਡ ਆ ਉਹਨਾਂ ਦੀਆਂ ਪੇਮੈਂਟਾਂ ਟਾਈਮ ਸਿਰ ਦਿਓ, ਮੇਕ ਸ਼ੋਰ ਕਰ ਲਓ, ਕਿਉਂਕਿ ਉਹ ਇੰਟਰਸਟ ਵੀ ਬਹੁਤ ਪਾਉਂਦੇ, ਪਲੰਟੀ ਵੀ ਬਹੁਤ ਪਾਉਂਦੇ ਆ, ਕ੍ਰੈਡਿਟ ਸਕੋਰ ਵੀ ਖਰਾਬ ਹੁੰਦਾ ਅਨਲੈਸ ਤੁਸੀਂ ਉਹਨਾਂ ਦੇ ਨਾਲ ਗੱਲ ਕਰ ਲਓ। ਜਿਹੜੇ ਅਨਲੈਸ ਤੁਸੀਂ ਉਹਨਾਂ ਦੇ ਨਾਲ ਗੱਲ ਕਰ ਲਓ, ਲੋਨ ਵਾਲਿਆਂ ਦੇ ਨਾਲ, ਤੇ ਤਕਰੀਬਨ ਸਾਰੇ ਜਾਣੇ ਇਸ ਚੀਜ਼ ਨੂੰ ਇਸ ਟਾਈਮ ਹਮਦਰਦੀ ਰੱਖਦੇ ਹੋਏ ਤੁਹਾਨੂੰ ਡੈਫਰ ਕਰ ਰਹੇ ਨੇ ਪੇਮੈਂਟਸ ਵੀ। ਚਲੋ ਕੋਈ ਨਹੀਂ, ਜੇ ਤੁਸੀਂ ਥੋੜ੍ਹੀਆਂ ਡਿਲੇ ਕਰਕੇ ਵੀ ਦੇ ਦੂੰਗੇ ਤਾਂ ਤੁਹਾਡੇ ਕ੍ਰੈਡਿਟ ਸਕੋਰ ਦੇ ਉੱਤੇ ਜਾਂ ਓਵਰਆਲ ਇਸ ਦੇ ਵਿੱਚ ਕੋਈ ਇੰਟਰਸਟ ਅਸੀਂ ਨਹੀਂ ਲਵਾਂਗੇ, ਫਾਈਨ ਵਗੈਰਾ ਜਿਹੜਾ ਨਹੀਂ ਲਵਾਂਗੇ। ਪਰ ਮੇਕ ਸ਼ੋਰ ਕਰੋ ਵੀ ਇਹ ਚੀਜ਼ ਤੁਸੀਂ ਉਹਨਾਂ ਨੂੰ ਕਾਲ ਕਰਕੇ ਜਿਹੜੀ ਉਹ ਜ਼ਰੂਰ ਕਹਿ ਦਿਓ, ਉਹਨਾਂ ਦੇ ਨਾਲ ਗੱਲ ਕਰ ਜ਼ਰੂਰ ਲਓ। ਪ੍ਰੋਪਰਟੀ ਟੈਕਸ ਜਿੰਨੇ ਆ ਉਹ ਅਪ੍ਰੈਲ ਦੱਸੀ ਆ ਲਾਸਟ ਡੇਟ, ਉਹ 'ਚ ਕੋਈ ਡਿਲੇ ਨਹੀਂ ਹੈਗਾ। ਸੋ ਇਹ ਜਿਨ੍ਹਾਂ ਦੀ ਡਿਲੇ ਵੀ ਹੋ ਰਹੀ ਹੈ ਨਾ, ਬੈਂਕ ਜਿਹੜੀਆਂ ਕਹਿੰਦੀਆਂ ਵੀ 3 ਮਹੀਨੇ ਆਪਾਂ ਸਕਿਪ ਕਰ ਸਕਦੇ ਹੈਗੇ ਆ, ਉਹ ਉਹਨਾਂ ਲਈ ਆ ਜਿਨ੍ਹਾਂ ਦੀ ਕੰਮ ਛੁੱਟਿਆ ਹੈਗਾ, ਜਾਂ ਅਨਪਲਾਈਡ ਹੋ ਗਏ ਆ, ਜਾਂ ਉਹਨਾਂ ਦਾ ਜਿਹੜੇ ਸੈਲਫ ਇੰਪਲਾਈਡ ਸੀਗੇ, ਕੰਮ ਨਹੀਂ ਚੱਲ ਰਿਹਾ ਹੈਗਾ। ਸੋ ਪਲੀਜ਼ ਮੇਕ ਸ਼ੋਰ ਕਰੋ ਕਿਤੇ ਆਪਣਾ ਕ੍ਰੈਡਿਟ ਨਾ ਮੈਸਅਪ ਕਰ ਲਿਓ। ਉਹਦੇ ਨਾਲ ਕੀ ਹੋਣਾ ਆ, ਫਿਰ ਮੁੜ ਕੇ ਜਦੋਂ ਇੱਕ ਵਾਰੀ ਮੈਸਅਪ ਹੋਇਆ ਹੋਵੇ, ਫਿਊਚਰ 'ਚ ਕਿਤੇ ਘਰ ਲੈਣਾ, ਕੋਈ ਕਾਰ ਲੈਣੀ, ਕੁਛ ਲੈਣੀ, ਉਹ ਤੁਹਾਨੂੰ ਬਹੁਤ ਪ੍ਰੋਬਲਮ ਆਊਗੀ ਜੀ। ਇੱਕ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਬਹੁਤ ਜ਼ਿਆਦਾ ਸਵਾਲ ਆ ਵੀ ਜਿਹੜੇ ਅਮਰੀਕੀ ਫਸੇ ਪਏ ਨੇ ਬਾਹਰ, ਜਿਹੜੇ ਇਹ ਜਿਹੜਾ ਮੈਂ ਤੁਹਾਨੂੰ ਜਿਹੜਾ ਨੰਬਰ ਆ ਤੇ ਜਿਹੜੀ ਇਹ ਚੀਜ਼ ਹੈ, ਸਿਰਫ ਤੇ ਸਿਰਫ ਅਮਰੀਕਨ ਸਿਟੀਜ਼ਨ ਆ। ਸਾਨੂੰ ਬਾਰ-ਬਾਰ ਕਾਲ ਕਰਕੇ ਨਾ ਪੁੱਛਿਓ ਵੀ ਭਾਈ ਗ੍ਰੀਨ ਕਾਰਡ ਵਾਲੇ ਆ ਕਿ ਨਹੀਂ, ਪਰਮਿਟ ਜਾਂ ਹਾਂ, ਇਹ ਸਿਰਫ ਤੇ ਸਿਰਫ ਅਮਰੀਕਨ ਸਿਟੀਜ਼ਨ ਜਿਨ੍ਹਾਂ ਕੋਲ US ਦਾ ਪਾਸਪੋਰਟ ਹੈਗਾ ਆ, ਉਹਨਾਂ ਦੇ ਲਈ ਜਿਹੜਾ ਹੈਗਾ ਆ। ਉਹਨਾਂ ਨੇ ਇਹ ਆਖਿਆ, ਸਟੇਟ ਡਿਪਾਰਟਮੈਂਟ ਨੇ ਹਦਾਇਤਾਂ ਦਿੱਤੀਆਂ ਵੀ ਜਿਹੜਾ ਕਿਤੇ ਵੀ ਕੋਈ ਇਸ ਤਰੀਕੇ ਦੇ ਨਾਲ ਫਸਿਆ ਆ, ਕਿਸੇ ਨੂੰ ਕੋਈ ਐਮਰਜੈਂਸੀ ਆ, ਅਮਰੀਕਨ ਸਿਟੀਜ਼ਨਸ ਨੂੰ, ਉਹ ਜਿਹੜੇ ਆ ਸਾਡੇ ਨਾਲ ਸੰਪਰਕ ਕਰੋ। ਬੈਸਟ ਕਹਿੰਦੇ ਆ ਵੀ ਤੁਹਾਡੇ ਲਈ ਹੈਗਾ ਵੀ ਜਿਹੜੀ US ਐਮਬੈਸੀ ਤੁਹਾਡੇ ਨੀਅਰੈਸਟ ਹੈਗੀ ਆ, ਸਭ ਤੋਂ ਨਜ਼ਦੀਕ ਆ ਤੁਹਾਡੇ ਮੁਲਕ ਦੇ ਵਿੱਚ, ਤੁਸੀਂ ਉਹਨਾਂ ਨੂੰ ਕਾਲ ਕਰੋ। ਉੱਥੇ ਔਨਲਾਈਨ ਜਿਹੜਾ ਨੰਬਰ ਜਿਹੜਾ ਲੱਭ ਕੇ ਉਹਨਾਂ ਨੂੰ ਕਾਲ ਕਰੋ, ਅਤੇ ਕਾਲ ਕਰਕੇ ਉਹਨਾਂ ਨੂੰ ਸਿਚੁਏਸ਼ਨ ਦੱਸੋ ਵੀ ਜੇ ਬਾਈ ਚਾਂਸ ਇਹ ਕੋਈ ਹੀਲਾ ਵਸੀਲਾ ਕਰਦੇ ਨੇ ਵੀ ਆਪਣੇ ਅਮਰੀਕੀ ਨਾਗਰਿਕਾਂ ਨੂੰ ਉੱਥੋਂ ਕੱਢਣ ਦਾ, ਤਾਂ ਫਿਰ ਤੁਹਾਨੂੰ ਜਿਹੜਾ ਐਟਲੀਸਟ ਉਹ ਇਤਲਾਹ ਜਿਹੜੀ ਉਹ ਕਰ ਸਕਣ। ਜੀ ਬਿਲਕੁਲ, ਉਹਦੇ 'ਚ ਮੈਂ ਐਡ ਕਰਦਾ, ਰਾਜਕਰਵੀਰ ਸਿੰਘ ਜੀ ਉਹਨੇ ਨਾ ਉੱਥੇ ਇੱਕ ਆਪਣਾ ਔਨਲਾਈਨ ਫਾਰਮ ਸੈਟਅਪ ਕੀਤਾ ਹੈਗਾ, ਜਦੋਂ ਅਸੀਂ ਕਾਲ ਕਰਦੇ ਹਾਂ, ਹਾਂਜੀ, ਸਟੈਪ ਪ੍ਰੋਗਰਾਮ, ਉਹਦੇ 'ਚ ਤੁਸੀਂ ਰਜਿਸਟਰ ਕਰ ਦਿਓ, ਅਤੇ ਜਦੋਂ ਵੀ ਉਹ ਕਹਿੰਦੇ ਆ ਵੀ ਜਦੋਂ ਵੀ ਸਾਡੇ ਕੋਲ ਵੱਡੀ ਗਿਣਤੀ ਹੋ ਗਈ, ਮੰਨ ਲਓ ਵੀ 500, 1000, 1500, ਅਤੇ ਅਸੀਂ ਇਮੀਡੀਏਟਲੀ ਤੁਹਾਨੂੰ ਕਾਲ ਕਰਾਂਗੇ। ਮੇਬੀ US ਮਿਲਟਰੀ ਵਾਲੇ ਪਲੇਨ ਭੇਜਣ, ਜਾਂ ਜਦੋਂ ਕੋਈ ਕੰਟਰੀ ਖੁੱਲ੍ਹਦੀ ਆ ਅਤੇ ਉਹ ਵਿਦਿਨ ਕਹਿੰਦੇ 1 ਜਾਂ 2 ਦਿਨ 'ਚ ਤੁਹਾਨੂੰ ਨੋਟਿਸ ਦੇਣਗੇ, ਅਤੇ ਫਿਰ ਉਹ ਉੱਥੋਂ ਉਹਨਾਂ ਨੂੰ ਕੱਢ ਸਕਦੇ ਆ, ਪਰ ਓਨਲੀ US ਸਿਟੀਜ਼ਨ, ਪਰ ਤੁਹਾਨੂੰ ਰਜਿਸਟਰ ਹੋਣਾ ਪੈਣਾ ਆ ਉੱਥੇ। ਜੀ ਬਿਲਕੁਲ, ਇਹ ਜਿਹੜਾ ਸਟੈਪ ਪ੍ਰੋਗਰਾਮ ਜਿਹੜਾ ਹੈਗਾ ਆ, ਉਸ ਦੇ ਵਿੱਚ ਰਜਿਸਟਰ ਜਿਹੜਾ ਉਹ ਤੁਸੀਂ ਕਰੋ। ਇਹ COVID-19 ਦੇ ਕਰਕੇ ਜਿਨ੍ਹਾਂ ਨੇ ਬਾਹਰਲੇ ਮੁਲਕਾਂ ਤੋਂ, ਜਿਨ੍ਹਾਂ ਭਾਰਤ ਤੋਂ ਕਾਲ ਕਰਨੀ ਹੈ ਸਟੇਟ ਡਿਪਾਰਟਮੈਂਟ ਦੇ ਲਈ, ਉਹਨਾਂ ਦੇ ਲਈ ਨੰਬਰ ਜਿਹੜਾ 2025014444 202-501-4444, ਇਹ ਜਿਹੜੇ ਬਾਹਰਲੇ ਮੁਲਕਾਂ ਤੋਂ ਕਾਲ ਕਰ ਲਏ ਉਹਨਾਂ ਦੇ ਲਈ ਆ। ਜਿਨ੍ਹਾਂ ਨੇ ਅਮਰੀਕਾ ਜਾਂ ਕੈਨੇਡਾ ਤੋਂ ਹੀ ਕਾਲ ਕਰਨੀ ਆ, ਉਹਨਾਂ ਨੇ ਆਪਣੇ ਪਰਿਵਾਰ ਵਾਲਿਆਂ ਬਾਰੇ ਪੁੱਛਣਾ ਜਾਂ ਦੱਸਣਾ ਆ, ਉਹ ਉਹਨਾਂ ਦੇ ਲਈ 1-888-407-4747 1-888 407-4747 ਦੇ ਉੱਤੇ। ਅਤੇ ਬਾਕੀ ਇਹ ਜਿਹੜੇ ਨੰਬਰ ਅਸੀਂ ਇਸ ਕਮੈਂਟ ਦੇ ਵਿੱਚ ਜਿਹੜਾ ਮੈਂ ਪਾ ਰਿਹਾ ਹੈਗਾ ਆ, ਤਾਂ ਜੋ ਫੇਸਬੁੱਕ ਦੇ ਉੱਤੇ ਅਸੀਂ ਪਾ ਰਹੇ ਹਾਂ, ਤਾਂ ਜੋ ਤੁਹਾਨੂੰ ਜਿਹੜਾ ਇਸ ਦੇ ਬਾਰੇ ਪਤਾ ਲੱਗ ਸਕੇ, ਤੁਸੀਂ ਇਹਨਾਂ ਨੂੰ ਕਾਲ ਕਰਕੇ ਜਿਹੜਾ ਆ ਉਹ ਤੁਸੀਂ ਦੇਖ ਸਕੋ। ਅਤੇ ਬਾਕੀ ਜਿਹੜਾ ਸਟੈਪ ਪ੍ਰੋਗਰਾਮ ਉੱਥੇ ਆ, ਉਹਦੇ ਵਿੱਚ ਹੀ ਲਿਖਿਆ ਹੈ ਅਨਰੋਲ ਇਨ ਸਟੈਪ ਪ੍ਰੋਗਰਾਮ ਸਮਾਰਟ ਟਰੈਵਲ ਐਨਰੋਲਮੈਂਟ ਪ੍ਰੋਗਰਾਮ, ਉਸ ਦੇ ਵਿੱਚ ਜਿਹੜਾ ਤੁਸੀਂ ਕਰੋ, ਤਾਂ ਜੋ ਜਦੋਂ ਵੀ ਤੁਹਾਡੇ ਲਈ ਇਹ ਇਨਫੋਰਮੇਸ਼ਨ ਜਿਹੜੀ ਵੀ ਹੋਊਗੀ ਉਹ ਤੁਹਾਨੂੰ ਦੱਸ ਸਕਣ। ਬਾਕੀ ਕਈ ਪੁੱਛ ਰਹੇ ਨੇ ਵੀ ਜਿਹੜੀ ਅਨਇੰਪਲੋਇਮੈਂਟ ਪੇਮੈਂਟ ਜੇ ਤੁਹਾਨੂੰ ਮਿਲਦੀ ਹੈ, ਕੀ ਉਹ ਬੈਨੀਫਿਟ
ਦੇ ਵਿੱਚ ਪਬਲਿਕ ਚਾਰਜ ਦੇ ਵਿੱਚ ਗਿਣੀ ਜਾਂਦੀ, ਬਿਲਕੁਲ ਨਹੀਂ। ਉਹ ਜਿਹੜੀ ਅਨਇੰਪਲੋਇਮੈਂਟ ਬੇਸਿਕਲੀ ਜਿਹੜੀ ਤੁਸੀਂ ਸਰਕਾਰ ਨੂੰ ਪੈਸੇ ਦਿੱਤੇ ਸੀ ਉਹ ਹੁਣ ਮਜਬੂਰੀ ਵਸ ਜਿਹੜੇ ਉਹ ਤੁਸੀਂ ਉਹਨਾਂ ਦੇ ਕੋਲੋਂ ਵਾਪਸ ਜਿਹੜੇ ਉਹ ਲੈ ਰਹੇ ਆ ਤੁਹਾਡੇ ਜਿਹੜੀ ਸਹੂਲਤ ਦੇ ਲਈ। ਇਸ ਦੇ ਨਾਲ ਤੁਹਾਡੇ ਇਮੀਗ੍ਰੇਸ਼ਨ ਸਟੇਟਸ ਦੇ ਉੱਤੇ ਕੋਈ ਅਸਰ ਜਿਹੜਾ ਉਹ ਨਹੀਂ ਪਵੇਗਾ। ਸੋ ਇਹ ਤੁਹਾਡੇ ਵੱਲੋਂ ਹੀ ਕਟਾਏ ਗਏ ਇੱਕ ਹਿਸਾਬ ਦੇ ਨਾਲ ਟੈਕਸ ਆ, ਉਹ ਤੁਹਾਡੀ ਹੀ ਸਹੂਲਤ ਦੇ ਲਈ, ਤੁਹਾਡੇ ਹੀ ਜਿਹੜੇ ਕਹਿ ਲਓ ਵੀ ਸੇਵਾਵਾਂ ਦੇ ਲਈ ਉਹਨਾਂ ਨੂੰ ਫਿਰ ਦੁਬਾਰਾ ਵਰਤਿਆ ਜਾ ਰਿਹਾ ਜੀ। ਹੈ। ਸੋ ਬਿਲਕੁਲ ਕਈਆਂ ਦਾ ਕੁਐਸਚਨ ਸੀ ਵੀ ਜੈਲੋ ਕੈਬ ਵਾਲੇ, ਸੋ ਮੇਰੇ ਖਿਆਲ ਨਾਲ ਉਹ ਵੀ ਗਿਗ ਵਰਕਰ 'ਚ ਆਉਂਦੇ ਜਿੱਦਾਂ ਊਬਰ ਵਗੈਰਾ ਆ। ਸੋ ਤੁਸੀਂ ਅਪਲਾਈ ਕਰ ਸਕਦੇ, ਨਥਿੰਗ ਰੋਂਗ ਆਨਲਾਈਨ ਜਾ ਕੇ। ਪਰ ਆਪਾਂ ਪਿਛਲੇ ਸਾਲਾਂ ਤੋਂ ਬਹੁਤ ਬੇਨਤੀਆਂ ਕਰਦੇ ਨੇ ਭਾਈ ਜਿੰਨੇ ਵੀ ਆ W2 ਤੇ ਕੰਮ ਕਰੋ, ਪੇ ਸਟੱਬ ਹੋਣਾ ਚਾਹੀਦਾ। ਹੁਣ ਪੇ ਸਟੱਬ 'ਚ ਅਨਪਲਾਈਮੈਂਟ ਤੁਹਾਡੀ ਘੱਟ ਹੁੰਦੀ ਆ ਤਦੇ ਮਿਲਦੀ ਆ, ਫਿਰ ਨਹੀਂ ਤਾਂ ਬਹੁਤ ਔਖਾ ਹੁੰਦਾ ਆ। ਬਹੁਤ ਸਾਰੇ ਸਾਡੇ ਸਰੋਤੇ ਜਿਹੜੇ ਆ ਉਹ ਸਾਡਾ ਧੰਨਵਾਦ ਵੀ ਕਰਦੇ ਪ੍ਰੋਗਰਾਮ ਦਿੰਦੇ। ਚਲੋ ਮਹਾਰਾਜ ਦੀ ਕਿਰਪਾ ਨਾਲ ਜਿੰਨਾ ਕੁ ਜ਼ਰੂਰ ਆਪਾਂ ਜਿੰਨੀ ਕੋਸ਼ਿਸ਼ ਆ ਉਹ ਕਰਦੇ ਹੈਗੇ ਆ ਤੇ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਕਰਦੇ ਰਹਾਂਗੇ। ਜੀ ਬਿਲਕੁਲ। ਤੇ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹਰਜੋਤ ਸਿੰਘ ਜੀ ਇੱਥੇ ਹੀ ਸਮਾਪਤ ਹੈਗਾ ਆ। ਤੇ ਜ਼ਰੂਰ ਆਪਾਂ ਜਿਹੜੇ ਮਿਲਦੇ ਹਾਂ ਸਰੋਤਿਆਂ ਨੂੰ ਜਿਹੜਾ ਉਹ ਫਿਰ ਅਗਲੇ ਪ੍ਰੋਗਰਾਮ ਤਾਈਂ ਤੇ ਹੋਰ ਜਾਣਕਾਰੀਆਂ ਕੀ ਲੇਟੈਸਟ ਅਪਡੇਟਸ ਹੈਗੀਆਂ ਉਹ ਆਪਾਂ ਤੁਹਾਡੇ ਸਾਰਿਆਂ ਦੇ ਨਾਲ ਜਿਹੜੀਆਂ ਉਹ ਸਾਂਝੀਆਂ ਕਰਾਂਗੇ। ਸੋ ਇਹ ਨੰਬਰ ਜਿਹੜਾ ਹੈ ਉਹ ਆਪਾਂ ਉੱਥੇ ਲਿਖ ਦਿੱਤਾ ਹੈ। ਬਾਕੀ ਜਿਹੜਾ ਸਟੈਪ ਪ੍ਰੋਗਰਾਮ ਦੇ ਲਈ ਐਨਰੋਲ ਕਰਨ ਦੇ ਲਈ ਬੈਸਟ ਵੈਬਸਾਈਟ ਜਿਹੜੀ ਹੈਗੀ ਆ step.state.gov, ਇਸ ਦੇ ਉੱਤੇ ਜਿਹੜਾ ਤੁਸੀਂ ਜਾਓ ਤੇ ਇੱਥੇ ਜਾ ਕੇ ਆਪਣੇ ਆਪ ਦਾ ਜਿਹੜਾ ਅਕਾਊਂਟ ਬਣਾ ਕੇ ਲੌਗਇਨ ਕਰਕੇ ਜਿਹੜੀ ਆ ਉਸ ਦੇ ਵਿੱਚ ਇਨਫੋਰਮੇਸ਼ਨ ਜਿਹੜੀ ਆ ਉਹ ਤੁਸੀਂ ਸਾਂਝੀ ਕਰ ਸਕਦੇ ਹੈਗੇ ਆ, ਤਾਂ ਜੋ ਜਿਹੜੇ ਲੋਕ ਤੁਹਾਡੇ ਜਿਹੜੇ ਕਰੀਬੀ ਰਿਸ਼ਤੇਦਾਰ ਦੋਸਤ ਮਿੱਤਰ ਜਿਹੜੇ ਫਸੇ ਹੋਏ ਨੇ ਉਹ ਤੁਸੀਂ ਉਸ ਦੇ ਵਿੱਚ ਅਨਰੋਲ ਕਰ ਦਿਓ। ਆਈ ਥਿੰਕ ਇਸ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਜੇ ਕੋਈ US ਨੈਸ਼ਨਲ ਨਹੀਂ ਵੀ ਹੈਗਾ ਗ੍ਰੀਨ ਕਾਰਡ ਵਾਲਾ ਵੀ ਉਹ ਪ੍ਰੋਗਰਾਮ ਦੇ ਵਿੱਚ ਅਨਰੋਲ ਕਰ ਸਕਦਾ ਹੈਗਾ ਆ। ਵੀ ਜੇ ਪਹਿਲੋਂ ਉਹਨਾਂ ਦੀ ਪ੍ਰਾਇੋਰਟੀ US ਸਿਟੀਜ਼ਨਸ ਦੀ ਹੋਣੀ ਆ ਉਹਨਾਂ ਨੂੰ ਕੱਢਣ ਦੀ, ਤੇ ਜੇ ਉਹਨਾਂ ਦੇ ਕੋਲ ਬੇਸਿਕਲੀ ਥਾਂ ਹੋਈ ਤੇ ਜਾਂ ਉਹਨਾਂ ਨੇ ਉਹ ਫਿਰ ਤੁਹਾਨੂੰ ਉਸ ਹਿਸਾਬ ਦੇ ਨਾਲ ਜਿਹੜਾ ਉਹ ਦੱਸਣਗੇ ਫਸਟ ਪ੍ਰਾਇੋਰਟੀ ਉਹਨਾਂ ਦੀ US ਸਿਟੀਜ਼ਨ ਦੀ ਹੀ ਜਿਹੜੀ ਉਹ ਹੁੰਦੀ ਆ। ਸੋ ਇਹ ਜਿਹੜੀ ਚੀਜ਼ ਜ਼ਰੂਰ ਧਿਆਨ ਰੱਖੋ, ਜਿਹੜੇ US ਸਿਟੀਜ਼ਨ ਨੇ ਪਾਸਪੋਰਟ ਹੋਲਡਰ ਨੇ ਉਹ ਜ਼ਰੂਰ ਇਸ ਦੇ ਵਿੱਚ ਕਰੋ। ਇਹ ਇੱਕ ਹਿਸਾਬ ਦੇ ਨਾਲ ਨਾ ਆਪਾਂ ਨੂੰ ਇਹ ਤੋਂ ਇਹ ਚੀਜ਼ ਸੋਚਣੀ ਚਾਹੀਦੀ ਆ ਵੀ ਜਦੋਂ ਵੀ ਕਿਤੇ ਤੁਸੀਂ ਹੁਣ ਟਰੈਵਲ ਕਰਨ ਦੇ ਲਈ ਜਾ ਰਹੇ ਆ, ਇਹ ਹਦਾਇਤਾਂ ਨੇ ਵੈਸੇ ਸਟੇਟ ਡਿਪਾਰਟਮੈਂਟ ਇਹ ਹਮੇਸ਼ਾ ਹੀ ਕਹਿੰਦਾ ਵੀ ਜਦੋਂ ਤੁਸੀਂ ਕਿਤੇ ਬਾਹਰਲੇ ਮੁਲਕ ਟਰੈਵਲ ਕਰਨ ਦੇ ਲਈ ਜਾ ਰਹੇ ਆ ਸਾਨੂੰ ਦੱਸ ਕੇ ਜਾਓ ਵੀ ਰੱਬ ਨਾ ਕਰੇ ਕੋਈ ਉੱਥੇ ਨੈਸ਼ਨਲ ਐਮਰਜੈਂਸੀ ਆ ਜਾਂਦੀ ਆ ਤਾਂ ਤੁਹਾਨੂੰ ਕੱਢਣ ਦੇ ਲਈ ਸਾਨੂੰ ਜਿਹੜਾ ਆ ਕੋਈ ਨਾ ਕੋਈ ਸਹੂਲਤ ਜਿਹੜੀ ਉਹ ਜ਼ਰੂਰ ਹੋਵੇ। ਕੋਈ ਪ੍ਰੋਬਲਮ ਦੇ ਵਿੱਚ ਤੁਸੀਂ ਫਸੇ ਆ ਤਾਂ ਤੁਹਾਨੂੰ ਜਲਦ ਤੋਂ ਜਲਦ ਜਿਹੜਾ ਉੱਥੇ ਕੋਈ ਨਾ ਕੋਈ ਸਹੂਲਤ ਜਿਹੜੀ ਉਹ ਦਿੱਤੀ ਜਾ ਸਕੇ। ਸੋ ਇਹ ਜ਼ਰੂਰ ਜਿਹੜਾ ਜਦੋਂ ਵੀ ਹੁਣ ਆਉਣ ਵਾਲੇ ਸਮੇਂ 'ਚ ਕਿਸੇ ਨੇ ਟਰੈਵਲ ਵੀ ਕਰਨਾ ਹੋਵੇ ਤਾਂ ਉਹ ਜ਼ਰੂਰ ਜਿਹੜਾ ਉਹ ਦੱਸ ਕੇ ਆਪਣੀ ਇਨਫੋਰਮੇਸ਼ਨ ਜਿਹੜੀ ਉਹ ਦੇ ਕੇ ਜਿਹੜਾ ਜਾਇਆ ਕਰੇ ਵੀ ਰੱਬ ਨਾ ਕਰੇ ਵੀ ਕੋਈ ਅਜਿਹੀ ਪ੍ਰੋਬਲਮ ਜਿਹੜੀ ਉਹ ਆਉਂਦੀ ਹੋਵੇ। ਸੋ ਇੱਥੇ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਉਹ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM,